ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 13 ਮਾਰਚ ਹੈ ਤੇ ਦਿਨ ਸੋਮਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਤੇ ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਹੈ ਤਾਂ ਉਹਨਾਂ ਦਾ ਨੰਬਰ ਹੈ 4159090503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲੈਨੀਅਨ ਕੰਜ਼ੀਰੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, ਜੀਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾਨੇਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਮਿੰਟੂ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਰਾਹੁਲ ਗਾਂਧੀ ਦੀ ਸਪੀਚ ਤੋਂ। ਰਾਹੁਲ ਗਾਂਧੀ ਦੀ ਸਪੀਚ ਨੂੰ ਲੈ ਕੇ ਸਦਨ ਦੇ ਵਿੱਚ ਭਾਰੀ ਹੰਗਾਮਾ ਹੋਇਆ ਜੀ। ਇਹ ਸਪੀਚ ਉਹੀ ਨਹੀਂ ਜਿਹੜੀ ਬਾਹਰਲੇ ਮੁਲਕ ਦਿੱਤੀ ਸੀ ਕਿਤੇ? ਜੀ ਬਿਲਕੁਲ, ਜਿੱਥੇ ਰਾਹੁਲ ਗਾਂਧੀ ਨੇ ਲੋਕਤੰਤਰ ਨੂੰ ਖਤਰਾ ਦੱਸਿਆ ਸੀਗਾ। ਮੇਨਲੀ ਬਸ ਇਹੀ ਇੱਕ ਕਹਿ ਲਓ ਕਿ ਸਪੀਚ ਦੇ ਵਿੱਚ ਇੱਕ ਸ਼ਬਦ ਸੀਗਾ ਜਾਂ ਕਹਿ ਲਓ ਇੱਕ ਐਸਾ ਬੋਲ ਸੀਗਾ ਜਿਹਨੇ ਇੱਥੇ ਬਹੁਤ ਜ਼ਿਆਦਾ ਇੱਕ ਪੰਗਾ ਖੜਾ ਕਰ ਦਿੱਤਾ। ਫਿਰ ਪੈਗਾਸਸ ਤੇ ਗੱਲ ਕੀਤੀ ਗਈ ਸੀ, ਫਿਰ ਕਿ ਸਾਨੂੰ ਬੋਲਣ ਨਹੀਂ ਦਿੱਤਾ ਜਾਂਦਾ, ਸੰਸਥਾਵਾਂ ਦਾ ਘਾਣ ਕੀਤਾ ਜਾ ਰਿਹਾ ਵਗੈਰਾ ਵਗੈਰਾ। ਇਹਦੇ ਵਿੱਚ ਸਾਰਾ ਕੁਝ ਹੀ ਆ ਗਿਆ, ਹਾਥੀ ਦੇ ਪੈਰ 'ਚ ਸਾਰਾ ਕੁਝ ਹੀ ਆ ਗਿਆ। ਤਾਂ ਇਸ ਸਪੀਚ ਨੂੰ ਲੈ ਕੇ ਅੱਜ ਇਹਨਾਂ ਨੇ ਬੜਾ ਇਤਰਾਜ਼ ਪ੍ਰਗਟਾਇਆ ਕਿ ਭਾਈ ਵੇਖੋ, ਇਹ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਦੇਸ਼ ਦਾ ਅਪਮਾਨ ਕਰ ਰਹੇ ਨੇ, ਉਹਦੇ ਵਾਸਤੇ ਇਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਦਰਅਸਲ ਕੀ ਹੈ ਕਿ ਜਦੋਂ ਬਜਟ ਪੇਸ਼ ਹੁੰਦਾ ਹੈ ਤਾਂ ਬਜਟ ਤੋਂ ਬਾਅਦ ਜਿਹੜੀਆਂ ਬਹਿਸਾਂ ਹੁੰਦੀਆਂ ਨੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ, ਉਹ ਇਸ ਤਰ੍ਹਾਂ ਪੜਾਅ ਦਰ ਪੜਾਅ ਚੱਲਦੀਆਂ। ਜਿਵੇਂ ਹੁਣ ਬਜਟ ਪੇਸ਼ ਹੋ ਗਿਆ, ਉਹ ਇੱਕ ਸੈਸ਼ਨ ਦਾ ਪੜਾਅ, ਤੇ ਹੁਣ ਫਿਰ ਉਹਦੇ ਤੇ ਦੁਬਾਰਾ ਹਟ ਕੇ ਚੱਲ ਪਈ ਫਿਰ ਬਹਿਸ, ਦੂਸਰਾ ਪੜਾਅ। ਅੱਜ ਪਹਿਲਾ ਦਿਨ ਸੀਗਾ ਦੂਸਰੇ ਪੜਾਅ ਦਾ। ਇਹਦੇ ਵਿੱਚ ਖਾਸਾ ਹੰਗਾਮਾ ਹੋਇਆ। ਭਾਜਪਾ ਨੇ ਇੱਥੋਂ ਤੱਕ ਡਿਮਾਂਡ ਕੀਤੀ, ਇੱਥੋਂ ਤੱਕ ਮੰਗ ਕੀਤੀ ਕਿ ਰਾਹੁਲ ਗਾਂਧੀ ਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦੇਣਾ ਚਾਹੀਦਾ ਹੈ। ਇਹ ਗੱਲ ਜਿਹੜੀ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਹੋਰਾਂ ਨੇ ਕਹੀ। ਇਧਰੋਂ ਜਿਹੜੇ ਇਹਨਾਂ ਦੇ ਬਹੁਤ ਵੱਡੇ ਨੇਤਾ ਹੈ ਤੇ ਦੇਸ਼ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਰਾਜਨਾਥ ਸਿੰਘ ਜੀ, ਉਹ ਵੀ ਕਹਿੰਦੇ ਕਿ ਇਹਨਾਂ ਨੂੰ ਮਾਫੀ ਮੰਗਣੀ ਹੀ ਪਵੇਗੀ ਜਾਂ ਮਾਫੀ ਮੰਗਣੀ ਚਾਹੀਦੀ ਆ। ਤਾਂ ਇਸ ਤਰ੍ਹਾਂ ਘੇਰਾਬੰਦੀ ਹੋਈ ਸਾਰੀ। ਤਾਂ ਉਧਰੋਂ ਖੜਗੇ ਹੋਰੀ ਉਹ ਬੋਲੇ, ਉਹ ਕਹਿੰਦੇ ਕਿ ਦੇਖੋ ਗੱਲ ਇਹ ਆ ਕਿ ਤੁਸੀਂ ਜਿਹੜੀਆਂ ਕਰਦੇ ਜੇ ਨਾ ਇੱਧਰ ਦੀਆਂ ਉਧਰ ਦੀਆਂ, ਅਸੀਂ ਵਿਕਰਮ ਬੇਤਾਲ ਵਾਂਗੂ ਤੁਹਾਡਾ ਪਿੱਛਾ ਨਹੀਂ ਛੱਡਣਾ, ਖੜਾ ਤੇਰਾ ਨਹੀਂ ਉਹ ਛੱਡਣਾ, ਭਾਵੇਂ ਲੱਗ ਜਾਣਾ ਖੜੀਆਂ। ਉਹ ਕਹਿੰਦੇ ਕਿ ਭਾਈ ਤੁਹਾਡਾ ਪਿੱਛਾ ਨਹੀਂ ਛੱਡਣਾ ਅਸੀਂ, ਮਤਲਬ ਕਿ ਜਿਹੜੇ ਮੁੱਦੇ ਤੁਸੀਂ ਭੁਲਾਉਣਾ ਚਾਹੁੰਦੇ ਹੋ, ਜਨਤਾ ਦਾ ਧਿਆਨ ਉਹਨਾਂ ਤੋਂ ਹਟਾਉਣਾ ਚਾਹੁੰਦੇ ਹੋ, ਅਸੀਂ ਉਹਨਾਂ ਮੁੱਦਿਆਂ ਦੀ ਪੂਛਲ ਨਹੀਂ ਜੇ ਛੱਡਣੀ, ਚਾਹੇ ਕੁਝ ਵੀ ਹੋ ਜਾਵੇ। ਤਾਂ ਆਹ ਸਾਰਾ ਕੁਝ ਰਿਹਾ। ਤੇ ਇਸ ਸਪੀਚ ਤੇ ਉਦੋਂ ਵੀ ਵਿਵਾਦ ਹੋ ਗਿਆ ਸੀਗਾ ਜਦੋਂ ਇਹ ਸਪੀਚ ਹੋਈ ਆ। ਰਾਹੁਲ ਗਾਂਧੀ ਦੀ ਸਪੀਚ ਤੋਂ ਫੌਰੀ ਬਾਅਦ ਹੀ ਇੱਥੇ ਇਹਨਾਂ ਦੇ ਇੱਕ ਵੱਡੇ ਲੀਡਰ ਨੇ ਕਹਿ ਦਿੱਤਾ ਸੀਗਾ ਕਿ ਅਸਲ 'ਚ ਪੈਗਾਸਸ ਰਾਹੁਲ ਗਾਂਧੀ ਦੇ ਟੈਲੀਫੋਨ 'ਚ ਨਹੀਂ, ਇਹਦੇ ਦਿਮਾਗ 'ਚ ਵੜਿਆ ਜੀ। ਤਾਂ ਦੇਖੋ ਬੜਾ ਇਹਦੇ ਵਿੱਚ ਸਿੰਪਲ ਕੰਮ ਆ, ਸਾਦਾ ਕੰਮ ਹੈ ਜੇ ਦੇਖਣਾ ਹੋਵੇ ਤਾਂ। ਉਹ ਇਹੋ ਹੈ ਕਿ ਕਾਂਗਰਸ ਜਿਹੜੀ ਹੈ ਉਹ ਦੁਨੀਆ ਨੂੰ ਦੱਸਣਾ ਚਾਹੁੰਦੀ ਹੈ ਕਿ RSS ਜਾਂ ਭਾਜਪਾ ਜਿਹੜੀ ਉਹ ਦੇਸ਼ ਦੇ ਵਿੱਚੋਂ ਡੈਮੋਕ੍ਰੇਸੀ ਤੇਜ਼ੀ ਨਾਲ ਖਤਮ ਕਰ ਰਹੀ ਹੈ ਜੀ। ਜਦ ਕਿ RSS ਜਾਂ ਭਾਜਪਾ ਉਹ ਹੁਣ ਸਿੱਧੇ ਤੌਰ ਤੇ ਤਾਂ RSS ਤਾਂ ਘੱਟ ਜਵਾਬ ਦਿੰਦੀ ਹੈ ਇਹਨਾਂ ਚੀਜ਼ਾਂ ਦਾ, ਉਹਨਾਂ ਦੇ ਲੇਖ ਵਗੈਰਾ ਛਪਦੇ ਹੁੰਦੇ ਨੇ। ਤਾਂ ਗੱਲ ਇਹ ਹੈ ਕਿ
ਹੁਣ ਜਿੱਦਾਂ ਇਹਨਾਂ ਦੀ ਸਿਆਸੀ ਤਨਜ਼ੀਮ ਆ ਗਈ ਭਾਰਤੀ ਜਨਤਾ ਪਾਰਟੀ, ਉਹਦੇ ਕੋਲ ਇੱਕ ਬੜੀ ਖੂਬੀ ਆ ਕਿ ਰਾਸ਼ਟਰਵਾਦ ਦੇ ਗਾੜੇ ਰੰਗ ਦੇ ਵਿੱਚ ਰੰਗੇ ਲੋਕਾਂ ਨੂੰ ਉਹ ਗੱਲ ਜਿਹੜੀ ਆ ਉਧਰ ਨੂੰ ਜੋੜ ਦਿੰਦੀ ਹੈ ਜੀ ਕਿ ਦੇਸ਼ ਦਾ ਅਪਮਾਨ ਕੀਤਾ ਹੈ। ਮਤਲਬ ਕਿ ਦੇਸ਼ ਦਾ ਸਨਮਾਨ ਇਹ ਹੈ ਕਿ ਤੁਸੀਂ ਚੁੱਪ ਕਰਕੇ ਆਪਣੇ ਬੁੱਲ ਸੀਤੀ ਰੱਖੋ ਤੇ ਇਹਨਾਂ ਦੀਆਂ ਬੇਵਕੂਫੀਆਂ ਨੂੰ ਵੀ ਕਹਿ ਦਿਓ ਕਿ ਜ਼ਿੰਦਾਬਾਦ ਹੈ ਜੈ ਜੈਕਾਰ ਹੈ। ਫਿਰ ਤੁਸੀਂ ਉਹ ਦੇਸ਼ ਪ੍ਰੇਮੀ। ਇਹ ਮਤਲਬ ਕਿ ਕੋਈ ਬੇਵਕੂਫੀ ਵੀ ਕਰਨ, ਇਹਨਾਂ ਦੇ ਜਿਹੜੇ ਕਾਰਪੋਰੇਟੀ ਸਾਥੀ ਆ ਉਹ ਲੁੱਟੀ ਜਾਣ ਖਸੁੱਟੀ ਜਾਣ ਜੋ ਮਰਜ਼ੀ ਕਰਦੇ। ਹੁਣ ਦੇਖੋ ਗੱਲ ਕੀ ਹੈ ਕਿ ਰਾਹੁਲ ਗਾਂਧੀ ਨੇ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਜਿਹੜੀ ਸਪੀਚ ਦਿੱਤੀ ਸੀ 40-45 ਮਿੰਟ ਦੀ, ਅਸਲ 'ਚ ਧੱਫੜ ਤੇ ਉਹਨੇ ਪਾਏ ਸੀਗੇ, ਧੱਫੜ ਤਾਂ ਉਹ ਪਏ ਨੇ। ਤੇ ਦੂਜੀ ਗੱਲ ਇਹ ਹੈ ਕਿ ਸੰਸਥਾਵਾਂ ਦੇ ਵਿੱਚ ਕੀ ਕੁਝ ਨਹੀਂ ਹੋਇਆ ਜੀ। ਹਾਲਾਂਕਿ ਰਾਜਨੀਤੀ ਆ, ਬਥੇਰਾ ਕੁਝ ਇਹਨਾਂ ਨੇ ਵੀ ਕੀਤਾ, ਕਾਂਗਰਸੀਆਂ ਨੇ ਵੀ ਆਪਣੇ ਸਮੇਂ 'ਚ ਕੀਤਾ। ਤਾਂ ਇਹ ਰਾਜਨੀਤੀ ਦੀ ਇੱਕ ਬੜੀ ਜਿੱਦਾਂ ਕਹਿ ਲਈਏ ਨਾ ਕਿ ਅਜੀਬੋ-ਗਰੀਬ ਜੀ ਬਣ ਗਈ ਸਾਡੇ ਸਾਹਮਣੇ ਆ ਕਿ ਬਹੁਤ ਚਲਾਕੀ ਦੇ ਨਾਲ ਭਾਰਤੀ ਜਨਤਾ ਪਾਰਟੀ ਵਾਲੇ ਉਹਨੂੰ ਜੋੜ ਦਿੰਦੇ ਆ ਦੇਸ਼ ਤੇ ਮਾਨ ਸਨਮਾਨ ਨਾਲ। ਜਦ ਕਿ ਜੇ ਤੁਸੀਂ ਦੇਖੋ ਇਹਨੂੰ ਨਿਰਪੱਖ ਢੰਗ ਨਾਲ ਵਾਚੋਗੇ ਤਾਂ ਕੋਈ ਵਿਰੋਧੀ ਧਿਰ ਜਿਹੜੀ ਹੈ, ਰਵਾਇਤੀ ਵਿਰੋਧੀ ਧਿਰ ਆ, ਉਹ ਜਾ ਕੇ ਦੇਸ਼ ਦੇ ਹਿੱਤ ਦੀ ਤਾਂ ਗੱਲ ਕਰ ਰਹੀ ਹੈ। ਉਹ ਠੀਕ ਹੈ ਜੇ ਨਹੀਂ, ਉਹਨੂੰ ਤੁਸੀਂ ਤੱਥਾਂ ਨਾਲ ਝੁਠਲਾ ਸਕਦੇ ਜੀ। ਜੇ ਉਹ ਆਪਣੀ ਗੱਲ ਸਹੀ ਹੈ ਤਾਂ ਲੋਕ ਤੱਥਾਂ ਨੂੰ ਜਾਣਦੇ ਨੇ, ਜੇ ਤੁਸੀਂ ਸਹੀ ਆ ਤਾਂ ਤੁਸੀਂ ਤੱਥਾਂ ਦੇ ਨਾਲ ਉਹਨਾਂ ਨੂੰ ਝੁਠਲਾ ਸਕਦੇ। ਪਰ ਇਹ ਚੀਜ਼ ਜਿਹੜੀ ਆ ਤੱਥ ਆਧਾਰਿਤ ਬਹਿਸ ਵੈਸੇ ਦੇ ਵਿੱਚ ਜਾਣ ਦੀ ਥਾਂ ਤੇ ਉਲਝ ਜਾਂਦੀ ਹੈ ਜਾ ਕੇ ਦੇਸ਼ ਪ੍ਰੇਮ ਨਾਲ, ਰਾਸ਼ਟਰਵਾਦ ਨਾਲ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਹਿਮਾਚਲ ਦੀ। ਹਿਮਾਚਲ ਨੇ ਤਾਂ ਚੁੱਪ ਚਪੀਤੇ ਹੀ ਪਾਣੀ ਦੀ ਮਲਕੀਅਤ ਐਲਾਨਤੀ ਜੀ। ਦੇਖੋ ਜਦੋਂ ਸਾਡਾ ਧਿਆਨ ਹੀ ਐਨੀਗਾ, ਅਸੀਂ ਤੇ ਆਪਣੀਆਂ ਹੋਰ ਹੀ ਗੱਲਾਂ ਦੇ ਵਿੱਚ ਉਲਝੇ ਹੋਏ ਆ ਪੰਜਾਬੀ, ਸਾਡਾ ਇਹਨਾਂ ਮਸਲਿਆਂ ਤੇ ਕੋਈ ਜ਼ਿਆਦਾ ਖਿਆਲ ਹੀ ਨਹੀਂ ਜਾਂਦਾ। ਮੈਂ ਦੇਖਿਆ ਸੋਸ਼ਲ ਮੀਡੀਆ ਇੰਨਾ ਨਹੀਂ ਦੇਖਣ ਦਾ ਟਾਈਮ ਮਿਲਦਾ, ਚਲੋ ਮੈਂ ਜਿੰਨੀ ਕੋ ਆਪਣੀ ਪ੍ਰੋਫਾਈਲ ਦੇਖੀ ਹੈ ਤੇ ਉਹਦੇ ਵਿੱਚ ਗਾਂ ਦੀ ਗਾਂ ਜੋ ਵੀ ਟ੍ਰੈਂਡ ਚੱਲਦਾ ਹੈ ਜੀ ਕਿ ਬਈ ਇਸ ਮੁੱਦੇ ਤੇ ਸਵੇਰ ਦਾ ਮਤਲਬ ਕਿ ਮੀਡੀਆ ਦਾ ਧਿਆਨ ਆ, ਗੱਲਾਂ ਬਾਤਾਂ ਚੱਲ ਰਹੀਆਂ ਨੇ, ਸਿੰਗਲ ਕੋਈ ਪੋਸਟ ਮੈਨੂੰ ਨਜ਼ਰ ਨਹੀਂ ਆਈ ਕਿਸੇ ਵੀ ਲੀਡਰ ਦੀ ਜਾਂ ਕਿਸੇ ਨੇ ਸ਼ੇਅਰ ਕੀਤੀ ਹੋਵੇ ਕੋਈ, ਕਿਉਂਕਿ ਸਮਰਥਕ ਸਾਰੀਆਂ ਪਾਰਟੀਆਂ ਦੇ ਸਾਡੇ ਨਾਲ ਹੁੰਦੇ ਨੇ ਤਕਰੀਬਨ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਚੁੱਪੀ ਰਹਿੰਦੀ ਆ। ਅਸਲ 'ਚ ਕੀ ਆ ਕਿ ਸਾਡੇ ਲੋਕ ਹੋਰ ਹੀ ਉਹ ਹੁਣ ਇੱਕ ਉਹ ਮੈਡਮ ਜੀ ਦਾ ਮਸਲਾ ਜਿਹੜਾ, ਮੈਡਮ ਦਾ ਮਸਲਾ ਜਿਹੜਾ ਉਹ ਉਲਝਿਆ ਪਿਆ। ਕੋਈ ਕੇਲੇ ਲੈ ਗਿਆ, 4 ਕੁ ਕੇਲੇ ਫਲੀਆਂ ਜੀ ਉਹਨੇ ਵਾਪਸ ਕਰ ਦਿੱਤੀਆਂ, ਨੱਥੀ ਲਾਈ ਕਰਕੇ, ਪਤਾ ਨਹੀਂ ਕੀ ਉਹਨੇ ਕੀਤਾ ਕਿ ਨਹੀਂ ਕੀਤਾ, ਸਾਨੂੰ ਤੇ ਪਤਾ ਨਹੀਂ ਜੀ। ਉਹ ਬਈ ਹੁਣ ਉਹਦੇ ਤੇ ਸਾਰਾ ਕਹਿ ਲੋ ਕਿ ਪੰਜਾਬ ਖਲੋਤਾ ਜਾ ਕੇ ਵੀ ਕੋਈ ਕਹਿੰਦਾ ਵੀ ਉਹ ਜਿਹੜੀ ਆ ਪਾਉਂਦੇ ਨੇ ਮਰ ਜਾਣੀ, ਕੀ ਇਹਨੂੰ ਕਹਿੰਦੇ ਰੀਲ, ਹਾਂਜੀ, ਕੋਈ ਮੈਂ ਪਾਉਣੋਂ ਨਾ ਰਹਿ ਜਾਵਾਂ। ਸੋ ਗੱਲ ਇਹ ਹੈ ਕਿ ਬਈ ਅਸੀਂ ਜਦੋਂ ਇਹਨਾਂ ਚੀਜ਼ਾਂ 'ਚ ਉਲਝੇ ਪਏ ਆ, ਮਸਾਲੇਦਾਰ ਲੱਛੇਦਾਰ ਇਹ ਚੀਜ਼ਾਂ ਅਸੀਂ ਭਾਲਦੇ ਆ, ਤਾਂ ਫਿਰ ਇਹੋ ਜਿਹੇ ਮੁੱਦਿਆਂ ਤੇ ਹੋਏਗਾ ਵੀ ਕੀ। ਚਲੋ ਭਲਾ ਹੋਵੇ, ਕਿਸੇ ਨਾ ਕਿਸੇ ਦਿਨ ਸਮਝ ਆਣਗੇ। ਮੁੱਦਾ ਕੀ ਆ? ਮੁੱਦਾ ਇਹ ਆ ਕਿ ਹਿਮਾਚਲ ਨੇ ਆਰਡੀਨੈਂਸ ਲੈ ਆਂਦਾ। ਆਰਡੀਨੈਂਸ ਮੇਰੇ ਖਿਆਲ ਦੇ ਨਾਲ ਉਹਦੀ ਵਿਆਖਿਆ ਕਰਨ ਦੀ ਜ਼ਰੂਰਤ ਨਹੀਂ। ਜਦੋਂ ਇਹ ਕਿਸਾਨੀ ਵਾਲੇ ਕਾਨੂੰਨ ਆਏ ਸਨ, ਖੇਤੀ ਕਾਨੂੰਨ ਜੀ, ਤਾਂ ਅਸੀਂ ਆਰਡੀਨੈਂਸ ਦੀ ਵਿਆਖਿਆ ਕਰ ਕਰਕੇ ਕਚੂੰਬਰ ਕੱਢਤਾ ਸੀ, ਕਿਉਂਕਿ ਸਭ ਤੋਂ ਪਹਿਲਾਂ ਆਰਡੀਨੈਂਸ ਆਇਆ ਸੀਗਾ। ਤਾਂ ਖੈਰ ਆਰਡੀਨੈਂਸ ਇਹਨਾਂ ਨੇ ਲਿਆਂਦਾ ਚੁੱਪ ਚਪੀਤੇ। ਹਿਮਾਚਲ ਪ੍ਰਦੇਸ਼ ਵਾਟਰ ਸੈਸ ਔਨ ਹਾਈਡਰੋ ਪਾਵਰ ਜਨਰੇਸ਼ਨ ਆਰਡੀਨੈਂਸ 2023। ਮੈਂ ਰਿਪੀਟ ਕਰਦਾ, ਤੁਸੀਂ ਆਪ ਹੀ ਸਮਝ ਜਾਣਾ ਇਹਦੇ ਵਿੱਚੋਂ ਖਬਰ ਦਾ ਸਾਰ। ਹਿਮਾਚਲ ਪ੍ਰਦੇਸ਼ ਵਾਟਰ ਸੈਸ ਔਨ ਹਾਈਡਰੋ ਪਾਵਰ ਜਨਰੇਸ਼ਨ ਆਰਡੀਨੈਂਸ 2023 ਜੀ, ਮਤਲਬ ਕਿ ਸੈਸ ਔਨ ਹਾਈਡਰੋ ਪਾਵਰ ਜਨਰੇਸ਼ਨ ਜੀ। ਜਿਹੜੇ ਹਾਈਡਰੋ ਪ੍ਰੋਜੈਕਟ ਨੇ, ਇਹਨਾਂ ਤੇ ਉਹਨਾਂ ਨੇ ਲਾ ਦਿੱਤਾ ਵਾਟਰ ਸੈਸ, ਪਾਣੀ ਵਾਲਾ ਟੈਕਸ। ਹੁਣ ਟੈਕਸ ਕੌਣ ਲਾਉਂਦਾ? ਟੈਕਸ ਕੌਣ ਲਾਏਗਾ ਜੀ? ਟੈਕਸ ਲਾਏਗਾ ਮਾਲਕ। ਬਿਲਕੁਲ। ਤੇ ਮਾਲਕ ਕੌਣ ਹੋ ਗਿਆ? ਮਾਲਕ ਹੋ ਗਿਆ ਹਿਮਾਚਲ। ਹੁਣ ਆਪਣਾ ਉੱਥੇ ਕੀ ਕੰਮ ਹੈ? ਆਪਣਾ BBMB ਹੈ। BBMB ਤੋਂ ਬਿਜਲੀ ਗਾ ਲੈਂਦਾ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ। ਉਹਨਾਂ ਸਾਰਿਆਂ ਦਾ ਬਿੱਲ ਵੱਧ ਜਾਏਗਾ, ਕਿਉਂਕਿ ਕਰੋੜਾਂ ਰੁਪਇਆ ਵਾਟਰ ਸੈਸ ਉਹ ਇੱਕ ਸਟੇਟ ਤੋਂ ਵਸੂਲ ਪਾਉਣਗੇ।
ਕਰੋੜਾਂ ਰੁਪਇਆ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਮਾਲਕੀਅਤ ਅਗਲਿਆਂ ਨੇ ਕਰਤੀ ਨਾ ਤੈਅ। ਦੇਖੋ ਮਾਲਕੀਅਤ ਉਹ ਇਦਾਂ ਕਰ ਸਕਦੇ ਆ, ਕਿਉਂ? ਕਿਉਂਕਿ ਰਾਈਪੇਰੀਅਨ ਸਿਧਾਂਤ ਦੀ ਜਦ ਤੁਸੀਂ ਗੱਲ ਕਰਦੇ ਹੋ ਉਹਦੇ ਚ ਇੱਕ ਟਰਮ ਹੁੰਦੀ ਹੈ ਲੋਅਰ ਰਾਈਪੇਰੀਅਨ ਸਟੇਟ ਤੇ ਅਪਰ ਰਾਈਪੇਰੀਅਨ ਸਟੇਟ ਜੀ। ਤਾਂ ਗੱਲ ਕਲੀਅਰ ਹੋ ਗਈ। ਉਹਨਾਂ ਨੇ ਆਪਣੇ ਅਧਿਕਾਰ ਸ਼ਕਤੀ ਦੀ ਜੋ ਉਹਨਾਂ ਦੇ ਕੋਲ ਹੈ ਉਹਦੀ ਵਰਤੋਂ ਕਰਦੇ ਆ ਤਾਂ ਉਹਨਾਂ ਨੇ ਪਟਾਕਾ ਪਾ ਦਿੱਤਾ। ਠੀਕ ਹੈ ਜੀ। ਹੁਣ ਇਹਦੇ ਤੋਂ ਵੇਖੋ ਕਿ ਬਦਕਿਸਮਤੀ ਕਿਸ ਤਰ੍ਹਾਂ ਝਲਕਦੀ ਹੈ ਕਿ ਅਪਰ ਰਾਈਪੇਰੀਅਨ ਸਟੇਟ ਵਾਟਰ ਸੈਸ ਲਵੇਗਾ ਤੇ ਅਸੀਂ ਨਾਨ ਰਾਈਪੇਰੀਅਨ ਸਟੇਟਾਂ ਨੂੰ ਪਾਣੀ ਜਿਹੜਾ ਹੈ, ਜਿਵੇਂ ਹੁਣ ਰਾਜਸਥਾਨ ਨੂੰ ਅਸੀਂ ਇੱਕ ਦਰਿਆ ਹੀ ਦੇਈ ਜਾਂਦੇ ਹਾਂ, ਉਹ ਅਸੀਂ ਫ੍ਰੀ ਚ ਹੈ। ਮਤਲਬ ਕਿ ਜੇ ਰਾਜਸਥਾਨ ਦੀ ਮਾਲਕੀਅਤ ਤੈਅ ਹੁੰਦੀ ਹੈ ਤੇ ਪੰਜਾਬ ਵਾਲਿਆਂ ਦੀ ਮਾਲਕੀਅਤ ਕਿੱਥੇ ਗਈ? ਬਿਲਕੁਲ ਸਹੀ। ਆਹ ਕੇਸ ਬਹੁਤ ਵੱਡਾ ਹੈ, ਇਹਨਾਂ ਦੇ ਹੱਕ 'ਚ ਪੋਜ਼ਿਟਿਵ ਪੁਆਇੰਟ ਹੈ ਇਹ ਜੀ, ਸਕਾਰਾਤਮਕ ਹੈ ਕਿ ਦੇਸ਼ ਨੂੰ ਦੱਸਣ ਹੁਣ ਕਿ ਜਿਹੜੀ ਲੁੱਟ, ਜਿਹੜੀ ਧੱਕੇਸ਼ਾਹੀ ਹੋਈ ਆ ਹੁੰਦੀਆਂ ਨੇ ਕੌਮਾਂ ਦੀਆਂ ਲੀਡਰਸ਼ਿਪਾਂ। ਨੁਕਤੇ ਫੜ ਕੇ ਤੁਸੀਂ ਚਾਲੇ ਪਾਓ, ਦੇਸ਼ ਦੀ ਰਾਜਧਾਨੀ 'ਚ ਜਾ ਕੇ ਸਰਬ ਪਾਰਟੀ ਮੀਟਿੰਗ ਕਰੋ, ਪਹਿਲਾਂ ਤੇ ਫਿਰ ਜਾ ਕੇ ਉੱਥੇ ਪੀਸੀ ਕਰੋ ਕਿ ਅਸੀਂ ਸਾਰੇ ਆਏ ਆ ਜੀ, ਤੁਹਾਨੂੰ ਦੱਸਣ ਆਏ ਆ ਹਿਸਟਰੀ ਤੇ ਆ ਮੋਹਰ ਲੱਗੀ ਪਈ ਆ। ਹੁਣ ਜਾਂ ਤਾਂ ਇਹ ਆਰਡੀਨੈਂਸ ਜਿਹੜਾ ਹੈ ਉਹ ਪ੍ਰਵਾਨ ਨਾ ਕੀਤਾ ਜਾਵੇ। ਮਤਲਬ ਕਿ ਆਰਡੀਨੈਂਸ ਦਾ ਕੀ ਹੈ ਕਿ ਜਾਂ ਤਾਂ ਇਹਦੇ ਤੇ ਸਾਈਨ ਨਾ ਹੋਣ, ਪਰ ਜਦੋਂ ਸਾਈਨ ਹੋ ਗਿਆ ਤਾਂ ਫਿਰ ਗੱਲ ਖਤਮ ਹੈ। ਇਹਦਾ ਮਤਲਬ ਇਹ ਆ ਕਿ ਉਹਨਾਂ ਨੂੰ 6 ਮਹੀਨਿਆਂ ਬਾਅਦ ਬਿੱਲ ਲਿਆਉਣਾ ਪਏਗਾ, ਬਿੱਲ ਲਿਆ ਕੇ ਉਹ ਇਹਨੂੰ ਪੱਕਾ ਕਰ ਦੇਣਗੇ। ਤਾਂ ਰਹਿ ਗਏ ਨਾ ਉੱਥੇ ਤੇ ਉੱਥੇ ਕਿ ਸਾਡੇ ਇੱਕ ਇਹਨਾਂ ਨੇ 2016 ਚ ਪਾਇਆ ਸੀ ਰੌਲਾ, ਅਸੀਂ ਬਿੱਲ ਵਸੂਲਾਂਗੇ ਜੀ, ਮਤਾ ਲਿਆਂਦਾ ਜੀ, ਉਹ ਪਿਆ ਜੇ ਰੱਦੀ ਦੇ ਕਿਤੇ ਟੋਕਰੇ ਦੇ ਵਿੱਚ, ਟੋਕਰੀ ਚ ਤਾਂ ਟੋਕਰਾ ਬਣ ਗਿਆ ਨਾ ਜੀ। ਤੇ ਇਹ ਕਹਾਣੀਆਂ ਨੇ, ਇਹ ਗੱਲਾਂ ਬਾਤਾਂ ਨੇ। ਤੇ ਜਦੋਂ ਲੀਡਰਲੈਸ ਹੋਣ ਲੋਕ, ਜਦੋਂ ਲੀਡਰਲੈਸ ਕੋਈ ਖਿੱਤਾ ਹੋ ਜਾਵੇ ਨਾ, ਉਦੋਂ ਹਾਲ ਇਹ ਹੁੰਦਾ ਕਿ ਅੱਜ ਉਹ ਕੇਲਿਆਂ ਵਾਲਾ ਭਾਈ ਵਿਚਾਰਾ, ਉਹਦਾ ਪਤਾ ਨਹੀਂ ਦੋਸ਼ ਹੈਗਾ ਜੇ ਕਿ ਨਹੀਂ ਹੈਗਾ, ਮੈਨੂੰ ਨਹੀਂ ਪਤਾ। ਅੱਜ ਅਸੀਂ ਉਹਦੇ ਮਤਲਬ ਕਿ ਕਾਲਰ ਨਹੀਂ ਛੱਡ ਰਹੇ, ਪਰ ਜਿੱਥੇ ਅਸੀਂ ਅੱਜ ਇਹਨਾਂ ਚੀਜ਼ਾਂ ਨੂੰ ਸਮਝਣਾ ਹੈ, ਇਹਨਾਂ ਚੀਜ਼ਾਂ ਦੀ ਹਿਸਟਰੀ ਚ ਪਰਪੇਖ ਚ ਜਾਣਾ ਹੈ ਤੇ ਇੱਕ ਮਤਲਬ ਕਿ ਆਪਣੇ ਹੱਕ ਦੇ ਵਿੱਚ ਬਿਰਤਾਂਤ ਅਸੀਂ ਉਸਾਰਨਾ ਸੀਗਾ। ਮੈਨੂੰ ਅਫਸੋਸ ਹੋਇਆ ਕਿ ਪੜ੍ਹੇ ਲਿਖੇ ਤੋਂ ਪੜ੍ਹੇ ਲਿਖੇ ਤੇ ਬੜੇ ਗੁਣੀ ਗਿਆਨੀ ਬੰਦੇ ਵੀ ਇਹਨਾਂ ਚੀਜ਼ਾਂ ਤੋਂ ਅਣਜਾਣ ਹੀ ਨੇ। ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਤੇ ਗੱਲ ਕਰੀਏ ਪ੍ਰਧਾਨ ਮੰਤਰੀ ਦੀ ਜਿਹੜੀ ਸੁਰੱਖਿਆ ਸਨ ਦਾ ਮਾਮਲਾ ਸੀਗਾ, ਉਹਦੇ ਚ ਰਿਪੋਰਟ ਤਲਬ ਹੋਈ ਹੈ ਜੀ। ਦੇਖੋ ਰਿਪੋਰਟ ਤਲਬ ਦਾ ਕੀ ਹੈ ਕਿ ਗੱਲ ਉਦੋਂ ਆਪਣੇ ਪੰਜਾਬੀ ਨਾਲ ਜਿਹੜੇ ਉਹ ਮਤਲਬ ਕਿ ਬੱਲੇ ਬੱਲੇ ਬਹੁਤ ਕਰਦੇ ਆ ਜਦੋਂ ਕੋਈ ਬੰਦਾ ਅੜਨ ਵਾਲਾ ਹੁੰਦਾ ਹੈ, ਕਿ ਕੋਈ ਬੰਦਾ ਅੜ ਜਾਂਦਾ ਹੈ ਜੀ। ਤੇ ਤੁਸੀਂ ਦੇਖਿਆ ਹੋਣਾ ਕਿ ਜਦੋਂ ਚੰਨੀ ਸਾਹਿਬ ਨੇ ਕਿਹਾ ਯਾਰ ਕਿਆ ਗੱਲ ਹੋ ਗਈ, ਉਹਨਾਂ ਨੇ ਗੱਡਾ ਜਾਂ ਵਿੱਚ ਅੜਾਤਾ, ਮੈਂ ਹੁਣ ਗੋਲੀ ਥੋੜੀ ਨਾ ਚਲਾ ਸਕਦਾ ਸੀਗਾ। ਸਾਡੇ ਵਾਲਿਆਂ ਨੇ ਕਿਹਾ ਕਿ ਬੱਲੇ 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 ਵੀ ਬੰਦਾ ਹੋਵੇ ਤਾਂ ਇਹੋ ਜਿਹਾ ਹੋ। ਹੁਣ ਦੇਖੋ ਉਹਨਾਂ ਦੀ ਤਾਂ ਉਸ ਵੇਲੇ ਸਿਆਸੀ ਮਜਬੂਰੀ ਸੀ ਜੀ, ਉਹ ਚਲੇ ਗਏ। ਆਂਦੇ ਹੁੰਦੇ ਆ ਜੰਮਣ ਵਾਲੇ ਛੁੱਟ ਗਏ ਤੇ ਸੇੜਨ ਵਾਲੇ ਫਸ ਗਏ। ਹੁਣ ਜਿਹੜੇ ਅਫਸਰ ਹੁੰਦੇ ਆ ਲੀਡਰਾਂ ਦਾ, ਤਾਂ ਉਦੋਂ ਤੱਕ ਕੁਝ ਨਹੀਂ ਕੋਈ ਵਿਗਾੜ ਸਕਦਾ ਜਦੋਂ ਤੱਕ ਇਹ ਆਪ ਘਪਲਾ ਛਪਲਾ ਨਹੀਂ ਕਰਦੇ, ਆਪ ਕ੍ਰਾਈਮ ਨਹੀਂ ਕਰਦੇ। ਜਦੋਂ ਉੱਤੇ ਬੈਠੇ ਕਰਵਾਈ ਜਾਣ ਜਾਂ ਜਿੱਦਾਂ ਮਰਜ਼ੀ ਕੀਤੀ ਜਾਣ, ਫਿਰ ਇਹਨਾਂ ਦਾ ਕੱਖ ਨਹੀਂ ਵਿਗੜਦਾ। ਉਹ ਚੰਨੀ ਬੈਠਾ, ਚੰਨੀ ਨੂੰ ਤਾਂ ਕੁਛ ਵੀ ਨਹੀਂ ਹੋਇਆ, ਤੁਹਾਡੇ ਸਾਹਮਣੇ ਆ। ਤੇ ਦੂਸਰੇ ਪਾਸੇ ਹੁਣ ਜਿਹੜੇ ਅਫਸਰ ਆ ਭਾਵੇਂ ਉਹ ਰਿਟਾਇਰ ਹੋ ਜਾਣਗੇ, ਉਹਨਾਂ ਨੂੰ ਜਵਾਬਦੇਹੀ ਤੋਂ ਭੱਜਣਾ ਨਹੀਂ ਪੈਣਾ, ਤਾਂ ਉਹਨਾਂ ਨੂੰ ਤਾਂ ਖੜਨਾ ਪੈਣਾ, ਭੱਜ ਨਹੀਂ ਸਕਦੇ। ਤਾਂ ਇਹਦੇ ਵਿੱਚ ਦੇਖੋ ਜਦੋਂ ਕਮੇਟੀ ਬਣੀ, ਸਾਰੀ ਇਹ ਇਨਵੈਸਟੀਗੇਸ਼ਨ ਹੋਈ, ਤਾਂ ਉਹਦੇ ਚ ਚੀਫ ਸੈਕਟਰੀ ਸੀਗੇ ਜਿਹੜੇ ਤਤਕਾਲੀ ਤੇ ਡੀਜੀਪੀ ਸਨ ਜਿਹੜੇ ਤਤਕਾਲੀ, ਉਹਨਾਂ ਤੇ ਗਾਜ਼ ਤੇ ਸੁਭਾਵਕ ਹੈ ਡਿੱਗਣੀ ਸੀ ਜੀ। ਕਿਉਂਕਿ ਦੇਖੋ ਬੇਸ਼ੱਕ ਆਪਾਂ ਕਹੀਏ, ਇਸ ਚੀਜ਼ ਦੇ ਨਾਲ ਮੈਂ ਵੀ ਐਗਰੀ ਕਰਦਾ ਕਿ ਕੋਈ ਪ੍ਰਧਾਨ ਮੰਤਰੀ ਦਾ ਕੋਈ ਜਾਨੀ ਨੁਕਸਾਨ ਦਾ ਕੋਈ ਇਮਕਾਨ ਨਹੀਂ ਸੀਗਾ, ਕਿਉਂਕਿ ਬਹੁਤ ਸਿਕਿਉਰਿਟੀ ਟਾਈਟ ਹੁੰਦੀ ਹੈ। ਇਹਦੇ ਤੇ ਬਹੁਤ ਗੱਲਾਂ ਆਪਾਂ ਕੀਤੀਆਂ ਹੋਈਆਂ ਨੇ, ਐਡੀ ਜ਼ਬਰਦਸਤ ਸਿਕਿਉਰਿਟੀ ਹੁੰਦੀ ਹੈ ਕਿ ਕੋਈ ਛੇਤੀ ਕੀਤਾ ਪਰਿੰਦਾ ਨਹੀਂ ਨੇੜੇ ਪਰ ਮਾਰ ਸਕਦਾ। ਪਰੰਤੂ ਇਹ ਹੈ ਕਿ ਫਰਜ਼ ਕਰੋ ਕਿ ਗੱਲ ਤਾਂ ਉੱਥੇ ਖੜ ਜਾਂਦੀ ਹੈ ਨਾ ਕਿ ਕੁਝ ਹੋ ਜਾਂਦਾ ਤਾਂ ਜਾਂ ਕੋਈ ਯਤਨ ਹੋ ਜਾਂਦਾ ਜੀ, ਇਹ ਗੱਲ ਬਹੁਤ ਵੱਡੀ ਹੋ ਜਾਂਦੀ ਹੈ ਨਾ। ਪ੍ਰਧਾਨ ਮੰਤਰੀ ਹੈ,
ਤੋ ਅਸੀਂ ਮਤਲਬ ਕਿ ਇਹਨਾਂ ਚੀਜ਼ਾਂ 'ਚ ਸ਼ਾਇਦ ਕਈ ਵਾਰ ਥੋੜਾ ਜਿਹਾ ਨਾ ਮਤਲਬ ਕਿ ਅੰਦਾਜ਼ਾ ਗਲਤ ਲਾ ਦਿੰਦੇ ਆ ਕਿ ਹਾਂ ਸ਼ਾਇਦ ਇਦਾਂ ਹੀ ਹੋਇਆ ਹੋਵੇਗਾ ਜਾਂ ਹੋਣਾ। ਤਾਂ ਉਹਨਾਂ ਨੇ ਹੋਰ ਤਰੀਕੇ ਨਾਲ ਜਾਂਚ ਪੜਤਾਲ ਕਰਨੀ, ਤਾਂ ਉਹਨਾਂ ਨੇ ਸਾਰਾ ਕੁਝ ਖੰਗਾਲ ਕੇ ਸਾਰਾ ਕੁਝ ਕਰ ਕਰਾ ਕੇ, ਕਿਉਂਕਿ ਪ੍ਰਧਾਨ ਮੰਤਰੀ ਦਾ ਗੁੱਸਾ ਉਦੋਂ ਸਾਰਿਆਂ ਨੇ ਵੇਖਿਆ ਹੀ ਆ कि कह देना अपने सीएम से जिंदा जा रहा हूं, टाइगर अभी जिंदा है जी। तो मतलब ये गल ये है कि फिर कहानी ਜਿਹੜੀ ਆ ਉੱਠੀ ਤਾਂ ਹੋਣੀ ਸੀਗੀ। ਤਾਂ ਉਹ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਜਿਹੜੇ ਉਹ ਕਹਿੰਦੇ ਆ ਕਿ ਤੁਹਾਡੇ ਅਫਸਰ ਦੋਸ਼ੀ ਪਾਏ ਗਏ ਆ ਕਿ ਜਿਨ੍ਹਾਂ ਤੋਂ ਪ੍ਰਬੰਧ ਸਹੀ ਢੰਗ ਨਾਲ ਨਹੀਂ ਹੋਏ ਜਾਂ ਉਹਨਾਂ ਨੇ ਨਹੀਂ ਕੀਤੇ, ਵੀ ਤੁਸੀਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਹੁਣ ਤੱਕ। ਤਾਂ ਉਹ ਰਿਪੋਰਟ ਜਿਹੜੀ ਆ ਤਲਬ ਕੀਤੀ ਆ। ਤਾਂ ਮੇਰੇ ਖਿਆਲ ਦੇ ਨਾਲ ਜਾਨ ਨਹੀਂ ਛੁੱਟਣੀ ਪ੍ਰਵੀਨ ਜੀ, ਜਿੰਨੀ ਕੁ ਆਪਾਂ ਨੂੰ ਸਮਝ ਪੈ ਰਹੀ ਆ ਕਿ ਕੋਈ ਨਾ ਕੋਈ ਕਾਰਵਾਈ ਤਾਂ ਕਰਨੀ ਪਵੇਗੀ। ਹੁਣ ਉਹਦੇ 'ਚ ਰੌਲਾ ਇਹ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਸੂਤੀ ਫਸ ਜਾਏਗੀ, ਇਹਨਾਂ ਨੂੰ ਕੁਛ ਨਾ ਕੁਛ ਕਰਨਾ ਪਵੇਗਾ। ਜੇ ਕਰਨਗੇ ਤੇ ਲੋਕ ਕਹਿਣਗੇ, ਉਹ ਜਿਵੇਂ ਕਹਿੰਦੇ ਨਾ, ਜੇ ਮੈਂ ਹੱਸ ਕੇ ਗੱਲ ਕਰਾਂ ਤੇ ਲੋਕੀ ਕਹਿੰਦੇ ਯਾਰ ਨਾਲ ਰਲੀ ਹੋਈ। ਤਾਂ ਗੱਲ ਤੇ ਇਹ ਹੈ ਨਾ ਕਿ ਹੁਣ ਜੇ ਇਹ ਕਰ ਲੈਂਦੇ ਨੇ ਤਾਂ ਫਿਰ ਲੋਕ ਕਹਿਣਗੇ ਕਿ ਤੇ ਰਲੇ ਹੋਏ ਨੇ, ਤੇ ਰਲੇ ਹੋਏ ਨੇ। ਕਿਉਂਕਿ ਇੱਥੇ ਤਾਂ ਕਿਸਾਨ ਦੀ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਉਸ FIR ਦੇ ਵਿੱਚ, ਜਿੰਨਾ ਕੋ ਮੈਨੂੰ ਯਾਦ ਹੈ। ਇੱਥੇ ਕਾਰਵਾਈ ਦੇ ਨਾਮ ਤੇ ਕੁਛ ਨਹੀਂ ਸੀ, ਕਿਉਂਕਿ ਜਿੱਥੇ ਕਾਰਵਾਈ ਹੁੰਦੀ ਉੱਥੇ ਹੀ ਲੋਕ ਵਿਰੋਧ ਜਿਹੜਾ ਹੋਣਾ ਸੀਗਾ ਜੀ। ਜੇ ਇਹ ਕਰਨਗੇ ਤਾਂ ਮੁੱਦਾ ਇਹ ਉੱਠੇਗਾ ਕਿ ਇਹ ਤੋਂ ਝੁਕ ਗਏ ਆ ਜਾਂ ਰਲੇ ਆ। ਜੇ ਨਹੀਂ ਕਰਨਗੇ ਫਿਰ ਉੱਤੇ ਉਹ ਖਲੋਤੇ, ਕਿਉਂਕਿ ਸਾਰਾ ਕੁਝ ਜਿਹੜਾ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋਇਆ ਹੈ ਨਾ, ਜਾਂਚ ਪੜਤਾਲ ਵਾਲਾ ਮਾਮਲਾ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਕੋਟਕਪੂਰਾ ਲਾਠੀਚਾਰਜ ਮਾਮਲੇ ਦੀ। ਇਸ ਮਾਮਲੇ ਦੇ ਵਿੱਚ ਪੁਲਿਸ ਅਫਸਰਾਂ ਤੇ ਕਾਰਵਾਈ ਕੀਤੀ ਗਈ ਹੈ ਜੀ, ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਸੰਗਤ ਜਿਹੜੀ ਆ ਉਹਦਾ ਕੋਈ ਦੋਸ਼ ਨਹੀਂ ਸੀ। ਦੇਖੋ ਇਹਦੇ 'ਚ ਕੀ ਸੀਗਾ, 2 FIR ਹੋਈਆਂ ਨੇ ਨਾ। ਪਹਿਲੀ FIR ਜਿਹੜੀ ਹੋਈ ਸੀਗੀ ਉਹ ਹੋਈ ਸੀਗੀ ਪੁਲਿਸ ਵਾਲਿਆਂ ਵੱਲੋਂ ਜੀ ਜੀ, ਠੀਕ ਹੈ ਨਾ ਜੀ, ਕਿਉਂਕਿ ਪੁਲਿਸ ਵਾਲੇ ਜ਼ਖਮੀ ਹੋਏ ਸਨ। ਇੱਕ ਪੁਲਿਸ ਵਾਲਾ ਤੇ ਸਦਾ ਲਈ ਜ਼ਿੰਦਗੀ ਦਾ ਮਤਲਬ ਕਿ ਉਹਦਾ ਕੈਰੀਅਰ ਵੀ ਖਤਮ ਹੋ ਗਿਆ, ਨਕਾਰਾ ਹੋ ਗਿਆ, ਠੀਕ ਹੈ, ਉਹਦਾ ਧੜ ਕੰਮ ਨਹੀਂ ਕਰਦਾ ਜੀ, ਕਿਉਂਕਿ ਉਹਦਾ ਸਿਰ ਜਿਹੜਾ ਸਾਰਾ ਫਿਸ ਗਿਆ ਸੀਗਾ। ਉਹ ਸੀਗਾ ਸ਼ਾਇਦ ਹੁਸ਼ਿਆਰਪੁਰ ਜ਼ਿਲ੍ਹੇ ਦਾ ਜਾਂ ਜਲੰਧਰ ਜ਼ਿਲ੍ਹੇ ਦਾ, ਜਿੰਨਾ ਕੁ ਮੈਨੂੰ ਯਾਦ ਹੈ। ਇਸ ਤਰ੍ਹਾਂ ਕੁਝ ਹੋਰ ਸੱਟਾਂ ਵੀ ਲੱਗੀਆਂ। ਹੋਇਆ ਕੀ ਸੀਗਾ ਕਿ ਉਹ ਪਰਚਾ ਤਾਂ ਦਰਜ ਕਰ ਦਿੱਤਾ ਗਿਆ ਜੀ, ਪਰੰਤੂ ਜਿਹੜੀ ਗੋਲੀ ਭੁਪਿੰਦਰ ਸਿੰਘ ਦੇ ਲੱਗੀ ਸੀ ਉਹ ਪਰਚਾ ਨਹੀਂ ਸੀ ਦਰਜ ਹੋਇਆ। ਤਾਂ ਜਦੋਂ ਸਰਕਾਰ ਬਦਲੀ ਫਿਰ ਯਾਦ ਹੋਣਾ ਤੁਹਾਨੂੰ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਸਾਰੀ ਜਾਂਚ ਪੜਤਾਲ ਚੱਲਦੀ ਆ। ਭੁਪਿੰਦਰ ਸਿੰਘ ਨੂੰ ਬੁਲਾਇਆ ਜਾਂਦਾ, ਦੁਬਾਰਾ ਮੈਡੀਕਲ ਹੁੰਦਾ, ਵੇਖੋ ਕਿੰਨੇ ਮਹੀਨਿਆਂ ਬਾਅਦ ਜਾਂ ਸਾਲ ਬਾਅਦ। ਤਾਂ ਫਿਰ ਉਸ ਤੋਂ ਬਾਅਦ ਇੱਕ FIR ਦੁਬਾਰਾ ਦਰਜ ਹੁੰਦੀ ਹੈ ਜੀ। ਤਾਂ ਹੁਣ ਕੀ ਹੈ, ਇਹਦਾ ਮਤਲਬ ਕਿ ਜਿਹੜੀ ਪਹਿਲੀ FIR ਸੀ ਉਹਦੇ ਤੇ ਵੱਜ ਗਈ ਲੀਕ, ਉਲਟਾ ਚਲਾਨ ਪੇਸ਼ ਹੋ ਗਿਆ ਪੁਲਿਸ ਦੇ ਅਫਸਰਾਂ ਦੇ ਖਿਲਾਫ ਕਿ ਬਈ ਸਿੱਖ ਸੰਗਤ ਜਿਹੜੀ ਹੈ ਉਹ ਇਸ ਮਾਮਲੇ ਦੇ ਵਿੱਚ ਦੋਸ਼ੀ ਹੈ ਨਹੀਂ ਜੇ, ਦੋਸ਼ ਤੇ ਸਮੂਹ ਦੀ ਤੁਹਾਡਾ ਹੈ। ਸਿੱਧਾ ਹੋ ਗਿਆ ਨਾ ਮਾਮਲਾ, ਸਪਸ਼ਟ ਹੋ ਗਿਆ ਕਿ ਉਸ ਮਾਮਲੇ ਦੇ ਵਿੱਚ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਤੇ ਹੁਣ ਇਹ ਬਣਾ ਦਿੱਤੇ ਸਾਬਕਾ DGP ਸੁਮੇਧ ਸੈਣੀ, IG ਪਰਮਰਾਜ ਉਮਰਾ ਨੰਗਲ ਤੇ ਤਤਕਾਲੀ SSP ਸੁਖਮਿੰਦਰ ਸਿੰਘ ਮਾਨ ਹੁੰਦਾ ਸੀ, ਇੱਕ ਸਿਟੀ ਕੋਟਕਪੂਰੇ ਦਾ ਥਾਣੇਦਾਰ ਹੁੰਦਾ ਸੀ SHO ਗੁਰਦੀਪ ਪੰਧੇਰ। ਇਹ ਜਿਹੜੇ ਸੀਗੇ ਕੁਝ ਅਫਸਰ, ਉਹ ਇਹਨਾਂ ਨੇ ਦੋਸ਼ੀ ਵਜੋਂ ਨਾਮਜ਼ਦ ਕਰਕੇ ਇਸ ਸਾਰੇ ਘਟਨਾਕ੍ਰਮ 'ਚ ਤੇ ਉਹਨਾਂ ਦਾ ਕਰ ਦਿੱਤਾ ਚਲਾਨ ਪੇਸ਼। ਤਾਂ ਇਹ ਸਾਰੀ ਜਿਹੜੀ ਹੈ ਉਹ ਕਹਾਣੀ ਹੈ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿੱਖ ਸੰਗਤ ਨੂੰ ਤਾਂ ਮਿਲ ਗਈ ਜਾਂ ਸੰਗਤ ਨੂੰ ਮਿਲ ਗਈ ਕਲੀਨ ਚਿੱਟ, ਤੇ ਜਿਹੜੇ ਇਹ ਅਫਸਰ ਸੀਗੇ ਹੁਣ ਉਹਨਾਂ ਨੂੰ ਇੱਕ ਮਾਮਲਾ ਜਿਹੜਾ ਹੋਰ ਫੇਸ ਕਰਨਾ ਪਵੇਗਾ। ਸੋ ਇਹ ਕਹਾਣੀ ਦਾ ਸਾਰ ਹੈ ਇਹਦੇ ਵਿੱਚ। ਤਾਂ ਪਰ ਇਹ ਇੱਕ ਸਵਾਲ ਤਾਂ ਦੇਖੋ ਖੜਾ ਹੋਏਗਾ ਨਾ, ਹੁਣ ਗੱਲ ਫਿਰ ਉੱਥੇ ਆ ਜਾਂਦੀ ਹੈ ਪੋਲੀਟੀਕਲੀ। ਇਹ ਸਾਨੂੰ ਹੁਣ ਪਹਿਲੀ ਨਜ਼ਰੇ ਲੱਗਦਾ ਵੀ ਅੱਛੀ ਕਾਰਵਾਈ ਹੈ ਨਾ, ਅੱਛੀ ਕਾਰਵਾਈ ਹੈ, ਪਰ ਪ੍ਰਵੀਨ ਜੀ ਮੈਂ ਤੁਹਾਨੂੰ ਇਹਦਾ ਭਵਿੱਖ ਦੱਸ ਦੇਣਾ ਕੀ ਹੋਏਗਾ ਜੀ। ਭਵਿੱਖ ਇਹ ਹੋਏਗਾ ਕਿ ਜਦੋਂ ਕੋਰਟ 'ਚ ਜਾਓਗੇ ਉਦੋਂ ਜਜ਼ਬਾਤ ਨਹੀਂ ਕੰਮ ਕਰਦੇ, ਉਹ ਉਸ FIR ਬਾਰੇ ਆਪਦਾ ਚੈਲੰਜ ਪੇਸ਼ ਕਰਨਗੇ, ਠੀਕ ਹੈ, ਸਮਝਦੇ ਹੋ ਨਾ। FIR ਮੰਨ ਲਓ ਕੋਈ ਵੀ FIR ਜਿਹੜੀ ਦਰਜ ਹੋਈ ਹੈ FIR, ਉਹਦਾ ਜ਼ਿਕਰ ਤਾਂ ਰਹੇਗਾ ਨਾ। ਜਦ ਇਹ ਪੁੱਛਿਆ ਜਾਏਗਾ ਕਿ ਫਿਰ ਇਹਨਾਂ ਨੂੰ ਸੱਟਾਂ ਕਿਵੇਂ ਲੱਗੀਆਂ ਬਈ, ਉਹਦੀ ਕਾਰਵਾਈ ਤਾਂ ਕੀ ਜਵਾਬ ਹੋਏਗਾ। ਯਾਨੀ ਗੱਲ ਫੇਰ ਟੇਢੀ ਮੇਢੀ ਪੈ ਗਈ
ठीक है। तो समਝ नहीं ਲੱਗ ਰਹੀ ਕਿਉਂਕਿ ਇੱਕ ਵਾਰੀ ਤਾਂ ਦੇਖੋ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਹੂੰ। ਉਹ ਕਾਲੀ ਕਾਲੀ ਚ ਸਾਰਾ ਕੁਝ ਕਰੀ ਜਾ ਰਹੀ ਹੈ ਕਿ ਕੋਈ ਵੀ ਸਿੱਖਾਂ ਦੀ ਨਾਰਾਜ਼ਗੀ ਹੋਰ ਮੁੱਲ ਨਾ ਲਈਏ। ਜੀ, ਠੀਕ ਹੈ ਜੀ। ਜੀ। ਤਾਂ ਪਰੰਤੂ ਗੱਲ ਇਹ ਹੈ ਕਿ ਮੈਂ ਜਿੱਦਾਂ ਕਿਹਾ ਕਿ ਠੀਕ ਹੈ ਆਪਾਂ ਵੀ ਮੰਨਦੇ ਹਾਂ ਕਿ ਇਹਨਾਂ ਜਿਹੜੇ ਪੁਲਿਸ ਮੁਲਾਜ਼ਮ ਨੇ ਜਾਂ ਜਿਹੜੇ ਆ ਜਿਨ੍ਹਾਂ ਨੇ ਉੱਥੇ ਬਹੁਤ ਕੰਮ ਕੀਤਾ ਇਹੋ ਜਿਹਾ ਹੂੰ। ਕਿਉਂਕਿ ਅਸੀਂ ਤਾਂ ਦੂਜੇ ਦਿਨ ਉੱਥੇ ਪਹੁੰਚੇ ਸਾਂ ਕੋਟਕਪੂਰੇ ਦੇ ਵਿੱਚ ਤੇ ਦੂਜੇ ਦਿਨ ਵੀ ਡਰ ਪਿਆ ਆਉਂਦਾ ਸੀ ਉਸ ਸ਼ਹਿਰ ਚ ਵੜਦਿਆਂ। ਬਹੁਤ ਮਾੜੀ ਕੀਤੀ ਨੇ ਇਹਨਾਂ ਨੇ, ਇਹਦੇ ਚ ਕੋਈ ਸ਼ੱਕ ਨਹੀਂ ਜੀ। ਪਰੰਤੂ ਗੱਲ ਇਹ ਹੈ ਕਿ ਅਦਾਲਤ ਦੇ ਵਿੱਚ ਤੇ ਇਹ ਚੀਜ਼ਾਂ ਨਹੀਂ ਨਾ ਚੱਲਦੀਆਂ। ਠੀਕ ਹੈ। ਤਾਂ ਗੱਲ ਇਹ ਹੈ ਕਿ ਜੇ ਉਹਨਾਂ ਦੇ ਮੈਡੀਕਲ ਹੋਏ ਆ ਜਾਂ ਸਾਰਾ ਕੁਝ ਹੋਇਆ ਤਾਂ ਫਿਰ ਮਾਮਲਾ ਉਹ ਤਾਂ ਇੱਕ ਸਵਾਲ ਹੋਏਗਾ ਨਾ, ਚੈਲੰਜ ਹੋਏਗਾ ਕਿ ਬਈ ਇਹਨਾਂ ਨੂੰ ਸੱਟਾਂ ਕਿਹਨੇ ਮਾਰੀਆਂ। ਤਾਂ ਇਹ ਸਾਰੀ ਕਹਾਣੀ ਜਿਹੜੀ ਉਹ ਅੱਗੇ ਕਾਨੂੰਨੀ ਤੌਰ ਤੇ ਕਹਿ ਲਓ ਕਿ ਹੋ ਸਕਦੀ, ਪਰ ਆਮ ਆਦਮੀ ਪਾਰਟੀ ਦਾ ਕੀ ਹੈ ਕਿ ਆਮ ਆਦਮੀ ਪਾਰਟੀ ਜਿਵੇਂ ਲੱਗਦਾ ਵਧੀਆ ਉਵੇਂ ਉਹ ਕਰੀ ਜਾ ਰਹੀ ਹੈ। ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਅਦਾਲਤ ਜਾਣੇ ਤੇ ਫਿਰ ਮੁੜ ਕੇ ਉਹਦਾ ਕੰਮ ਨਹੀਂ ਆ ਵੀ ਅਸੀਂ ਇੱਕ ਵਾਰੀ ਖੁਸ਼ ਕਰ ਦਈਏ ਵਿੱਚ, ਮਤਲਬ ਕਿ ਹੁਣ ਬਾਦਲ ਵੀ ਨਾਮਜ਼ਦ ਕਰ ਲਏ, ਬੇਅਦਬੀਆਂ ਚ ਤਾਂ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਇੱਕ ਤਰ੍ਹਾਂ ਨਾਲ ਸਿੱਧੇ ਢੰਗ ਨਾਲ। ਠੀਕ ਹੈ ਨਾ ਜੀ, ਹੋਰ ਤਾਂ ਕੋਈ ਕੇਸ ਹੈ ਨਹੀਂ ਸੀਗਾ। ਤਾਂ ਉਹਨਾਂ ਨੇ ਕੋਟਕਪੂਰੇ ਚ ਉਹਨਾਂ ਨੂੰ ਨਾਮਜ਼ਦ ਕਰਕੇ ਇੱਕ ਵਾਰੀ ਜੋ ਵਾਅਦੇ ਕਰਦੇ ਸਨ ਜਾਂ ਦਾਅਵੇ ਕਰਦੇ ਸੀ ਉਹ ਪੂਰਾ ਕਰ ਦਿੱਤਾ। ਹੁਣ ਅੱਗੋਂ ਅਦਾਲਤ ਉਹਨਾਂ ਨੂੰ ਛੱਡਦੀ ਆ, ਬੰਨਦੀ ਆ, ਅਗਰ ਬਾਈ ਹੋ ਜਾਵੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਵਿਜੀਲੈਂਸ ਦੀ। ਵਿਜੀਲੈਂਸ ਨੇ ਇੱਕ ਹੋਰ ਸਾਬਕਾ ਵਿਧਾਇਕ ਦੇ ਘਰ ਦਾ ਕੁੰਡਾ ਖੜਕਾਇਆ ਜੀ। ਦੇਖੋ ਇਹ ਜਿਹੜੇ ਵਿਧਾਇਕ ਹੈ ਸਾਬਕਾ, ਇਹ ਕੁਲਦੀਪ ਸਿੰਘ ਵੈਦ ਜੀ। ਅੱਛਾ। ਕਾਫੀ ਮਤਲਬ ਕਿ ਚਰਚਿਤ ਐਮਐਲਏ ਨੇ, ਲੁਧਿਆਣੇ ਦੇ ਰਹੇ ਤੇ ਹੁਣ ਅੱਜ ਕੱਲ ਟੀਵੀ ਡਿਬੇਟਾਂ ਚ ਵੀ ਕਈ ਵਾਰ ਤੁਸੀਂ ਦੇਖੋਗੇ ਇਹਨਾਂ ਨੂੰ ਆਉਂਦੇ ਹੁੰਦੇ ਆ। ਤਾਂ ਇਹਨਾਂ ਤੇ ਵੀ ਦੋਸ਼ ਲੱਗਾ ਹੈ ਤੇ ਬਈ ਦੋਸ਼ ਦਾ ਮਤਲਬ ਇਹ ਹੁੰਦਾ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰੂਟੀਨ ਦੀ ਪ੍ਰਕਿਰਿਆ ਹੈ ਵਿਜੀਲੈਂਸ ਦੀ ਕਿ ਜਿੱਥੋਂ ਜਿਹੜਾ ਵੀ ਕੋਈ ਸਰਕਾਰੀ ਅਫਸਰ ਹੈ ਜਾਂ ਜਨਤਕ ਨੁਮਾਇੰਦਾ ਹੈ ਉਹ ਉਹਦੀ ਪ੍ਰਾਪਰਟੀ ਜਾ ਕੇ ਉਹਦੀ ਅਸੈਸਮੈਂਟ ਕਰ ਸਕਦੇ ਆ ਕਿ ਕੀ ਆਮਦਨ ਦੇ ਅਨੁਸਾਰ ਹੀ ਪੈਸਾ ਲੱਗਾ ਜਾਂ ਅਗਾਂਹ ਪਿਛਾਂਹ ਹੈ ਹਿਸਾਬ ਕਿਤਾਬ। ਤਾਂ ਇਹਨਾਂ ਨੇ ਪੈਮਾਇਸ਼ ਸ਼ੁਰੂ ਕਰ ਦਿੱਤੀ ਆ। ਵੈਸੇ ਇੱਕ ਹੋਰ ਵਿਧਾਇਕਾ ਕਾਂਗਰਸ ਦੀ ਜਿਹੜੀ ਸਤਕਾਰ ਕੌਰ, ਤੁਸੀਂ ਖਾਸੇ ਚੰਗੀ ਤਰ੍ਹਾਂ ਜਾਣਦੇ ਹੋ, ਲਾਡੀ ਤੇ ਬੀਬੀ ਸਤਕਾਰ ਕੌਰ, ਉਹਦੇ ਘਰ ਵੀ ਅੱਜ ਪਹੁੰਚ ਗਈ ਆ ਵਿਜੀਲੈਂਸ ਕਿਉਂਕਿ ਉਹਨਾਂ ਦੇ ਵੀ ਕਿਸੇ ਬਹੁਤ ਸੀ ਉਸ ਟਾਈਮ ਜੀ। ਫਿਰ ਉਹ ਤੇ ਭਾਜਪਾ ਚ ਚਲੇ ਗਏ ਸਨ ਦੋਵੇਂ ਜੀ। ਹੁਣ ਕੁਲਦੀਪ ਸਿੰਘ ਵੈਦ ਜਿਹੜੇ ਤੁਹਾਨੂੰ ਪਤਾ ਅਫਸਰਸ਼ਾਹੀ ਦੇ ਵਿੱਚੋਂ ਆਏ ਨੇ ਜੀ ਤੇ ਮੁੜ ਕੇ ਕਾਂਗਰਸ ਜੁਆਇਨ ਕਰ ਲਈ। ਇਹ ਕਹਿੰਦੇ ਵੀ ਮੈਂ ਤੇ ਜਿਹੜੀ ਵੀ ਕੋਈ ਮੰਨ ਲਓ ਕੋਈ ਜਾਂਚ ਪੜਤਾਲ ਦੀ ਕੋਈ ਅੱਗੇ ਗੱਲ ਤੁਰੇਗੀ ਤੇ ਉਹਦੇ ਵਿੱਚ ਪੂਰਾ ਸਹਿਯੋਗ ਕਰਨ ਵਾਸਤੇ ਤਿਆਰ ਆ। ਪਰ ਗੱਲ ਇਹ ਆ ਪ੍ਰਵੀਨ ਜੀ ਕਿ ਸਹਿਯੋਗ ਕਰਦੇ ਆ ਜਾਂ ਨਹੀਂ ਕਰਦੇ ਹੋ ਤੁਸੀਂ, ਉਹ ਗੱਲ ਬਾਅਦ ਦੀ ਹੁੰਦੀ ਆ, ਪਰੰਤੂ ਇੱਕ ਵਾਰੀ ਤੁਹਾਨੂੰ ਝੰਜਟ ਪੈ ਜਾਂਦੀ ਹੈ। ਸੋ ਇਸ ਕਰਕੇ ਇਹ ਜਿਹੜੀ ਲਿਸਟ ਬਹੁਤ ਲੰਬੀ ਹੁੰਦੀ ਜਾ ਰਹੀ ਹੈ ਕਾਂਗਰਸੀਆਂ ਦੀ, ਉਹਦੇ ਵਿੱਚ ਇੱਕ ਨਾਮ ਸਾਬਕਾ ਅਫਸਰ ਕੁਲਦੀਪ ਵੈਦ ਦਾ ਵੀ ਆ ਜੁੜਿਆ ਜੀ। ਜੀ ਜੀ। ਮਿੰਟੂ ਜੀ ਅਗਲੀ ਗੱਲ ਕਰੀਏ ਪੰਜਾਬ ਪੁਲਿਸ ਦੀ। ਪੰਜਾਬ ਪੁਲਿਸ ਹੁਣ ਲੋਕਾਂ ਨੂੰ ਫੈਸਿਲਿਟੇਟ ਕਰੂਗੀ ਜਾਂ ਕੋਈ ਨਵਾਂ ਪਾਰਟ ਟਾਈਮ ਕੰਮ ਤੋਰ ਲਿਆ? ਕਹਿੰਦੇ ਵਿਆਹਾਂ ਦੇ ਵਿੱਚ ਵਾਜਾ ਵਜਾਊਗੀ ਪੰਜਾਬ ਪੁਲਿਸ। ਹਾਂਜੀ, आज मेरे यार की शादी है, ਵੱਜਦੀ ਨਹੀਂ ਹੁੰਦੀ ਤੁਹਾਨੂੰ? ਹਾਂਜੀ आज मेरे यार की शादी है, ਤਾਂ ਮਤਲਬ ਕਿ ਇਸ ਤਰ੍ਹਾਂ ਬੈਂਡ ਵਜਾਣਗੇ ਉਹ। ਹਾਂਜੀ, ਉਹ ਕਹਿੰਦੇ ਉਦਾਂ ਪਟੇ ਥੱਲੇ ਤਾਂ ਬੈਂਡ ਅਸੀਂ ਬਹੁਤ ਵਜਾਉਨੇ ਆ, ਪਰ ਹੁਣ ਤੁਹਾਡਾ ਮਨੋਰੰਜਨ ਕਰਿਆ ਕਰਾਂਗੇ ਜੀ। ਸੋ ਇਹ ਮੁਕਤਸਰ ਦੀ ਪੁਲਿਸ ਨੇ ਪਹਿਲ ਕਦਮੀ ਕੀਤੀ ਆ ਜੀ। ਇਹ ਕਹਿੰਦੇ ਵੀ 1 ਘੰਟੇ ਦਾ ਰੁਪਈਆ ਲਵਾਂਗੇ 7000 ਤੇ ਵਾਜਾ ਵਜਾਵਾਂਗੇ ਖੂਬ ਤੁਹਾਡੇ ਵਿਆਹ ਤੇ ਆ ਕੇ। ਠੀਕ ਹੈ। ਉਹਦੇ ਲਈ ਇਹਨਾਂ ਨੇ ਨੰਬਰ ਵੀ ਜਾਰੀ ਕਰ ਦਿੱਤਾ, ਸ਼ਹਿਰ ਵਾਸੀਆਂ ਨੂੰ ਸੂਚਿਤ ਕਰ ਦਿੱਤਾ ਗਿਆ। ਕਹਿੰਦੇ ਵੀ ਕਿਰਾਇਆ ਭਾੜਾ ਅੱਡ ਲੱਗੇਗਾ, ਗੱਡੀ ਦਾ ਖਰਚਾ ਜਿਹੜਾ ਕਿਉਂਕਿ ਮੁਲਾਜ਼ਮ ਜਾਣੇ ਕੋਈ ਇਹ ਤਾਂ ਹੈ ਨਹੀਂ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਵਾਜੇ ਵਾਲੇ ਹੁੰਦੇ ਸਨ ਨਾ, ਇਹਨਾਂ ਨੂੰ ਬੱਸ ਦੀ ਛੱਤ ਤੇ ਪਾ ਦਿੰਦੇ ਸਨ ਪ੍ਰਵੀਨ ਜੀ। ਆਪ ਸਿਆਲ ਦੇ ਵਿੱਚ ਥੱਲੇ ਬਹਿ ਜਾਣਾ ਤੇ ਉਹ ਵਿਚਾਰੇ ਪਤਾ ਨਹੀਂ ਵੀ ਉਹ ਕਿਵੇਂ ਜਾ ਕੇ ਵਾਜਾ ਵਜਾਉਂਦੇ ਨੇ। ਸਿਆਲਾਂ 'ਚ ਹੀ ਵਿਆਹ ਹੁੰਦੇ ਨੇ ਜ਼ਿਆਦਾ, ਉਹਨਾਂ ਨੂੰ ਪੁਰਾਣੇ ਜ਼ਮਾਨੇ 'ਚ ਨਾ ਛੱਤ ਤੇ ਬਿਠਾ ਕੇ ਜਾਂਦੇ ਹੁੰਦੇ। ਅਸੀਂ ਖੁਦ ਬਹਿੰਦੇ ਰਹੇ, ਉਹ ਵਰਦੀਆਂ ਜੀਆਂ ਪਾਈਆਂ ਹੁੰਦੀਆਂ ਸਨ ਉਹਨਾਂ ਨੇ ਚਿੱਟੀਆਂ ਤੇ ਲਾਲ। ਖੈਰ ਬੜੇ ਬਈ ਉਹਨਾਂ ਦੇ ਵੀ ਆਪਣੇ ਵਿਚਾਰਿਆਂ ਦੇ ਜਫਰ ਜਲਨੇ ਹੁੰਦੇ ਨੇ। ਖੈਰ ਇਹ ਤਾਂ ਹੁਣ ਵਿਰੋਧ ਵੀ ਸ਼ੁਰੂ ਹੋ ਗਿਆ ਹੈ ਪ੍ਰਵੀਨ ਜੀ ਜੀ, ਕਿਉਂਕਿ ਜਿਹੜੇ ਪੁਰਾਣੇ ਅਫਸਰ ਨੇ ਕੁਛ ਉਹ ਕਹਿੰਦੇ ਯਾਰ ਇਹ ਕੀ ਤਮਾਸ਼ਾ ਲਾ ਰੱਖਿਆ ਤੁਸੀਂ। ਠੀਕ ਹੈ ਬਈ ਹੁਣ ਮੰਨ ਲਓ ਕੋਈ ਅਪਰਾਧੀ ਹੈ, ਕੋਈ ਚੰਗਾ ਬੰਦਾ ਹੈ, ਕਿਸੇ ਦਾ ਕੀ ਪਤਾ ਕੀ ਕਰਦਾ ਫਿਰਦਾ ਹੈ, ਉਹ ਮਤਲਬ ਕਿ ਉੱਥੇ ਆਪਦੇ ਘਰੇ ਬੁਲਾ ਲਵੇ, ਕੌਣ ਜ਼ਿੰਮੇਵਾਰ ਹੈ? ਦੂਜਾ ਕਿ ਪੀ ਕੇ 2 ਘੁੱਟਾਂ ਪੁਲਿਸ ਦੇ ਰੋਹ ਮਾਰਨਗੇ, ਕੀ ਪੁਲਿਸ ਦਾ ਕੀ ਰੁਤਬਾ ਰਹਿ ਜਾਏਗਾ ਜੀ। ਗੱਲ ਇਹਨਾਂ ਦੀ ਵੀ ਠੀਕ ਹੈ।
ਗੱਲ ਇਹ ਵੀ ਸੁੱਟਣ ਵਾਲੀ ਨਹੀਂ ਹੈਗੀ ਬਿਲਕੁਲ ਸਹੀ ਕਿ ਬਿਲਕੁਲ ਪੁਲਿਸ ਦਾ ਤਾਂ ਵੈਸੇ ਹੈ ਤੇ ਪੁਲਿਸ ਦਾ ਵੈਸੇ ਵੀ ਡਰ ਅੱਜ ਕੱਲ ਤੁਹਾਨੂੰ ਪਤਾ ਹੈ ਬਦਮਾਸ਼ਾਂ ਚੋਰਾਂ ਚੱਕਿਆਂ ਦੇ ਖਲੜੀ ਚੋਂ ਨਿਕਲ ਗਿਆ ਹੈ। ਹੂੰ ਤਾਂ ਇਸ ਕਰਕੇ ਵੀ ਇਹ ਬਾਕੀ ਠੀਕ ਹੈ ਚਲੋ, ਪਰ ਮੇਰਾ ਇਹਦੇ ਚ ਨਜ਼ਰੀਆ ਇੱਕ ਹੋਰ ਹੈ ਕਿ ਜੇ ਤੁਸੀਂ ਇਹ ਤਾਂ ਕਰਨਾ ਹੈ ਤੇ ਪੁਲਿਸ ਤਾਂ ਸਾਡੇ ਕੋਲ ਪਹਿਲਾਂ ਹੀ ਥੋੜੀ ਹੈ। 374 ਬੰਦਿਆਂ ਪਿੱਛੇ ਸਾਡੇ ਕੋਲ ਇੱਕ ਪੁਲਿਸ ਵਾਲਾ ਹੈ ਠੀਕ ਹੈ ਪੰਜਾਬ ਦੇ ਵਿੱਚ ਇਸ ਟਾਈਮ, ਜਿਹੜਾ ਕਿ ਬਹੁਤ ਘੱਟ ਹੈ। ਤੁਸੀਂ ਆਪ ਹਿਸਾਬ ਲਾ ਲਓ 374 ਨੂੰ, ਹੁਣ 374 ਨੂੰ ਸਾਂਭਣਾ ਹੋਵੇ ਇੱਕ ਬੰਦੇ ਨੇ ਸਾਂਭ ਲੂ। ਜੀ ਮਾਸਟਰ ਜੀ ਇੱਕ ਕਲਾਸ ਚ 50 ਬੱਚਿਆਂ ਨੂੰ ਮਸਾ ਸੰਭਾਲਦੇ ਆ। ਹੂੰ ਤਾਂ ਗੱਲ ਇਹ ਹੈ ਕਿ ਬਈ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਤੁਹਾਨੂੰ ਸੋਚਣਾ ਚਾਹੀਦਾ। ਇਹਦੇ ਨਾਲੋਂ ਤਾਂ ਜੇਲ੍ਹ 'ਚ ਜਿਹੜੇ ਪੱਕੇ ਕੈਦੀ ਉਹਨਾਂ ਦੇ ਬੈਂਡ ਬਣਾ ਦਿਓ। ਹੂੰ ਨਾਲੇ ਤਾਂ ਕੈਦੀ ਆਪਣਾ ਬੈਂਡ ਬਣਾਉਣ, ਵਧੀਆ ਸਟ੍ਰੈਸ ਤੋਂ ਦੂਰ ਹੋਣਗੇ ਤੇ ਪੱਕੇ ਕੈਦੀ ਭੱਜਦੇ ਨਹੀਂ ਹੁੰਦੇ ਕਿਤੇ ਵੀ। ਜੀ ਖਾਸ ਤੌਰ ਤੇ ਮਤਲਬ ਕਿ ਜਿਨ੍ਹਾਂ ਦੀ ਸਜ਼ਾ ਥੋੜੀ ਰਹਿ ਜਾਂਦੀ ਆ, ਜਿਨ੍ਹਾਂ ਨੇ ਛੁੱਟੀ ਵਗੈਰਾ ਕੱਟੀ ਹੁੰਦੀ ਹੈ, ਉਹਨਾਂ ਕਿੱਥੇ ਭੱਜਣਾ। ਹੂੰ ਜ਼ਮਾਨਤ ਭਰਾ ਕੇ ਤੁਸੀਂ ਉਹਨਾਂ ਨੂੰ ਬਾਹਰ ਜਿੱਥੇ ਮਰਜ਼ੀ ਭੇਜ ਸਕਦੇ। ਐਸਾ ਹੁੰਦਾ ਵੀ ਆ, ਤੁਹਾਡੀ ਜਾਣਕਾਰੀ ਲਈ ਦੱਸਾਂ, ਜੀ ਪਰ ਹੁੰਦਾ ਬੋਸਟਲ ਜੇਲ੍ਹ ਦੇ ਵਿੱਚ। ਠੀਕ ਹੈ ਮੈਂ ਲੁਧਿਆਣੇ ਵੇਖਿਆ ਹੋਇਆ ਬੋਸਟਲ ਜੇਲ੍ਹ ਕਹਿੰਦੇ ਜਿੱਥੇ 18 ਸਾਲ ਤੋਂ ਘੱਟ ਜਿਹੜੇ ਕੈਦੀ ਬੰਦ ਹੁੰਦੇ ਨੇ। ਜੀ ਜੀ ਸੋ ਇਸ ਤਰ੍ਹਾਂ ਦਾ ਕਰਨਾ ਚਾਹੀਦਾ। ਪੁਲਿਸ ਵਾਲਾ ਮਾਮਲੇ 'ਚ ਉਹ ਵਿਰੋਧ ਹੋ ਗਿਆ। ਵੈਸੇ ਪਹਿਲ ਕਦਮੀ ਤੇ ਅੱਛੀ ਹੈ ਕਿਉਂਕਿ ਇੱਥੇ ਲੱਗੇ ਨੇ ਡਿੰਪਾ ਦੇ ਭਰਾਤਾ ਹਰਮਨਵੀਰ ਗਿੱਲ, ਠੀਕ ਹੈ ਉਹਨਾਂ ਨੇ ਬਹੁਤ ਜ਼ਿਆਦਾ ਇੱਥੇ ਮਤਲਬ ਕਿ ਤੁਸੀਂ ਦੇਖੋਗੇ ਨਾ ਸਾਰੇ ਪੰਜਾਬ 'ਚ ਕ੍ਰਾਈਮ ਜਿਹੜਾ ਆਪਾਂ ਨੂੰ ਦਿਖਦਾ, ਹੂੰ ਪਰ ਮੁਕਤਸਰ ਦੇ ਵਿੱਚ ਤੇ ਐ ਜਿੱਦਾਂ ਕਹਿ ਲਈਏ ਕਿ ਬਈ ਸੂਈ ਦੇ ਨੱਕੇ 'ਚੋਂ ਲੰਘਾਏ ਹੋਏ ਆ ਪੁਲਿਸ ਵਾਲੇ। ਐ ਪੁਆਇੰਟ ਬਣਾਏ ਆ ਤੇ ਉਹ ਪੁਆਇੰਟ ਜਿਹੜੇ ਆ ਬਿਲਕੁਲ ਨੱਪ ਕੇ ਰੱਖੇ ਨੇ। ਖੈਰ ਅੱਗੇ ਦੇਖੋ ਕੀ ਹੁੰਦਾ, ਪਰ ਬੈਂਡ ਇੱਕ ਵਾਰੀ ਤੇ ਉਹਨਾਂ ਨੇ ਬਣਾ ਕੇ ਮਸ਼ਹੂਰੀ ਕਰ ਦਿੱਤੀ ਹੈ ਕਿ ਸਦੋ ਸ਼ਾਦੀਆਂ ਤੇ ਮਨੋਰੰਜਨ ਖੂਬ ਹੋਣਗੇ। ਜੀ 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 ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ ਜੀ ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਵੱਲ ਚੱਲਾਂਗੇ। ਮਜੀਠੇ ਦੇ ਵਿੱਚ ਰੇਹੜੀ ਤੇ ਫਲ ਵੇਚ ਰਹੇ ਸੀ ਦੋ ਭਰਾ ਤੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ। ਦੋਨਾਂ ਦੀ ਹਾਲਤ ਗੰਭੀਰ ਹੈ। ਪੰਜਾਬ ਦੇ ਕਿਸਾਨਾਂ ਨੇ ਜੰਤਰ ਮੰਤਰ ਤੇ ਆਪਣੀਆਂ ਮੰਗਾਂ ਦੇ ਲਈ ਧਰਨਾ ਦਿੱਤਾ, ਇਹ ਤੇ ਚਰਚਾ ਕਰਾਂਗੇ। ਇਸ ਤੋਂ ਇਲਾਵਾ ਕਾਂਗਰਸ ਨੇ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਦੇ ਲਈ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦੇ ਦਿੱਤੀ ਹੈ। ਸੋ ਪਹਿਲਾ ਉਮੀਦਵਾਰ ਜਿਹੜੀ ਜਲੰਧਰ ਦੀ ਲੋਕ ਸਭਾ ਦੀ ਜ਼ਿਮਨੀ ਚੋਣ ਹੋਣੀ ਹੈ, ਉਹਦੇ ਵਿੱਚ ਪਹਿਲਾ ਉਮੀਦਵਾਰ ਕਾਂਗਰਸ ਦਾ ਜਿਹੜਾ ਉਹ ਮੈਦਾਨ ਦੇ ਵਿੱਚ ਨਿੱਤਰਾ ਹੈ। ਔਰ ਕਰਮਜੀਤ ਕੌਰ ਦੇ ਪਤੀ ਚੌਧਰੀ ਸੰਤੋਖ ਸਿੰਘ ਦੀ ਮੌਤ ਪਿਛਲੇ ਦਿਨੀ ਹੋ ਗਈ ਸੀ, ਜਦੋਂ ਉਹ ਰਾਹੁਲ ਗਾਂਧੀ ਦੇ ਨਾਲ ਭਾਰਤ ਜੋੜੋ ਯਾਤਰਾ ਦੇ ਵਿੱਚ ਉਹਨਾਂ ਨੇ ਹਿੱਸੇਦਾਰੀ ਕੀਤੀ ਸੀ। ਰਲੇ ਸੀਗੇ, ਉਹ ਰੁਕੇ ਸੀਗੇ, ਪਰ ਸਿਹਤ ਕਾਰਨਾਂ ਕਰਕੇ ਉਹਨਾਂ ਦੀ ਮੌਤ ਇਸੇ ਦਰਮਿਆਨ ਹੀ ਹੋ ਗਈ ਸੀ। ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਇਹਨਾਂ ਹੋਰ ਅਹਿਮ ਖਬਰਾਂ ਤੇ ਚਰਚਾ ਕਰਦੇ ਚੱਲਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਬ੍ਰੇਕ ਤੋਂ ਪਾਰ ਚੱਲਦੇ ਹਾਂ ਕੁਝ ਹੋਰ ਖਾਸ ਖਬਰਾਂ ਦੇ ਵੱਲ। ਪਰ ਉਸ ਤੋਂ ਪਹਿਲਾਂ ਗੱਲਬਾਤ ਕਰਦੇ ਚੱਲੀਏ ਕੈਲੀਫੋਰਨੀਆ ਦੀ ਪੰਥਕ ਰਾਜਨੀਤੀ ਬਾਰੇ। ਕੱਲ ਫਰੀਮੌਂਟ ਗੁਰਦੁਆਰਾ ਸਾਹਿਬ ਦੀ ਜਿਹੜੀ ਇਲੈਕਸ਼ਨ ਸੀਗੀ ਉਹਦੇ ਵਿੱਚ ਸਿੱਖ ਪੰਚਾਇਤ ਦੇ ਉਮੀਦਵਾਰਾਂ ਨੂੰ ਵੱਡੇ ਫਰਕ ਦੇ ਨਾਲ ਸੰਗਤ ਨੇ ਇੱਕ ਵਾਰ ਫਿਰ ਤੋਂ ਚੁਣਿਆ। ਇਸ ਖਬਰ ਬਾਬਤ ਜ਼ਿਆਦਾ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ। ਰਾਜ ਕਰਮਵੀਰ ਸਿੰਘ ਜੀ ਤਫਸੀਲ ਦੇ ਨਾਲ ਇਸ ਇਲੈਕਸ਼ਨ ਦੇ ਨਤੀਜਿਆਂ ਬਾਰੇ ਤੁਹਾਡੇ ਨਾਲ ਜਿਹੜੇ ਅੰਕੜੇ ਨੇ ਜਾਂ ਜਿਹੜੇ ਹੋਰ ਵੀ ਚਰਚਾ ਉਹ ਸਾਂਝੀ ਕਰਨਗੇ। ਆਪਾਂ ਵੱਧਦੇ ਹਾਂ ਪੰਜਾਬ ਦੀਆਂ ਖਬਰਾਂ ਵੱਲ। ਰੁਖ ਕਰਦੇ ਹਾਂ ਮਜੀਠੇ ਦਾ। ਮਜੀਠਾ ਦੇ ਵਿੱਚ ਫਲ ਵੇਚਣ ਵਾਲੇ ਦੋ ਭਰਾਵਾਂ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਹੈ। ਸਬਜ਼ੀ ਮੰਡੀ ਮਜੀਠਾ ਵਾਸੀ ਸਨੀ ਸਿੰਘ ਅਤੇ ਕੁਲਦੀਪ ਸਿੰਘ ਦੋਵੇਂ ਪੁੱਤਰ ਸਰਬਜੀਤ ਸਿੰਘ ਆਪਣੀ ਰੇਹੜੀ ਲਾਉਂਦੇ ਸਨ ਤੇ ਫਲ ਵੇਚਦੇ ਸਨ। ਜਦੋਂ ਉਹ ਮੇਨ ਸੜਕ ਤੇ ਬਾਜਵਾ ਹਸਪਤਾਲ ਦੇ ਨਜ਼ਦੀਕ ਰੇਹੜੀ ਲਗਾ ਕੇ ਫਲ ਵੇਚ ਰਹੇ ਸਨ ਤਾਂ ਕੁਝ ਅਣਪਛਾਤੇ ਹਥਿਆਰਬੰਦ ਮੋਟਰਸਾਈਕਲ ਸਵਾਰ ਆਏ ਅਤੇ ਪਿਸਤੌਲਾਂ ਦੇ ਨਾਲ ਦੋਵਾਂ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਗੰਭੀਰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਇਹਨਾਂ ਨੂੰ ਮਜੀਠਾ ਦੇ ਰਹਿਣ ਵਾਲੇ ਦੋਨਾਂ ਭਰਾਵਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਇਸ ਸੰਬੰਧੀ ਏਐਸਆਈ ਨੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਹਨਾਂ ਦੇ ਬਿਆਨ ਲੈਣ ਤੋਂ ਬਾਅਦ ਸਥਿਤੀ ਸਪਸ਼ਟ ਹੋਵੇਗੀ। ਅਗਲੀ ਖਬਰ ਦੇ ਵੱਲ ਵਧੀਏ ਤੇ ਪੰਜਾਬ ਦੇ ਸੈਂਕੜੇ ਕਿਸਾਨਾਂ ਨੇ ਜੰਤਰ ਮੰਤਰ ਤੇ ਇਕੱਠੇ ਹੋ ਕੇ ਕੇਂਦਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਅਤੇ ਪਾਣੀ ਦੀ ਬਰਾਬਰ ਵੰਡ ਅਤੇ ਘੱਟੋ ਘੱਟ ਸਮਰਥਨ ਮੁੱਲ ਸਕੀਮ ਨੂੰ ਲਾਗੂ ਕਰਨ ਸਮੇਤ ਆਪਣੀਆਂ ਮੰਗਾਂ ਦੇ ਲਈ ਦਬਾਅ ਪਾਇਆ। ਪੰਜਾਬ ਦੀਆਂ 5 ਕਿਸਾਨ ਯੂਨੀਅਨਾਂ ਨੇ ਭਾਰੀ ਪੁਲਿਸ ਪਹਿਰੇ ਦੇ ਹੇਠ ਧਰਨਾ ਦਿੱਤਾ। ਕਿਸਾਨਾਂ ਦੇ ਵਫਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਿਤ ਮੰਗ ਪੱਤਰ ਵੀ ਜਿਹੜਾ ਸੰਬੰਧਿਤ ਅਧਿਕਾਰੀਆਂ ਨੂੰ ਸੌਂਪਿਆ ਤੇ ਆਪਣੇ ਮੰਗ ਪੱਤਰ ਦੇ ਵਿੱਚ ਕਿਸਾਨਾਂ ਨੇ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਦੀਆਂ ਖੇਤੀਬਾੜੀ ਦੇ ਲਈ ਪਾਣੀ ਦੀ ਜਿਹੜੀ ਵੰਡ ਹੈ ਉਹਨੂੰ ਸਹੀ ਕਰਨ ਦੇ ਵਿੱਚ ਯਕੀਨੀ ਬਣਾਉਣ ਅਤੇ ਘੱਟੋ ਘੱਟ ਸਮਰਥਨ ਮੁੱਲ ਐਮਐਸਪੀ ਜਿਹੜਾ ਕਿ ਸਰਕਾਰ ਨੇ ਖੁਦ ਲੋਕਾਂ ਦੇ ਨਾਲ ਭਰੋਸਾ ਵੀ ਦਿੱਤਾ ਸੀ ਕਿਸਾਨਾਂ ਨੂੰ, ਅੰਦੋਲਨਕਾਰੀ ਕਿਸਾਨਾਂ ਦੇ ਨਾਲ ਤੇ ਵਾਅਦਾ ਵੀ ਕੀਤਾ ਸੀਗਾ ਤਾਂ ਉਹ ਸਕੀਮ ਨੂੰ ਲਾਗੂ ਕੀਤਾ ਜਾਵੇ। ਇਹ ਮੰਗ ਜਿਹੜੀ ਆ ਉਹ ਕਿਸਾਨਾਂ ਨੇ ਜੰਤਰ ਮੰਤਰ ਤੇ ਬੈਠ ਕੇ ਕੀਤੀ ਆ। ਤੇ ਗੱਲ ਕਰੀਏ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਦੇ ਲਈ, ਇਹਦੇ ਵਿੱਚ ਕਾਂਗਰਸ ਨੇ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਚੌਧਰੀ ਸੰਤੋਖ ਸਿੰਘ ਦਾ ਇਸੇ ਸਾਲ ਜਨਵਰੀ ਮਹੀਨੇ ਦੇ ਵਿੱਚ ਉਦੋਂ ਦੇਹਾਂਤ ਹੋ ਗਿਆ ਸੀ ਜਦੋਂ ਉਹ ਰਾਹੁਲ ਗਾਂਧੀ ਦੇ ਨਾਲ ਭਾਰਤ ਜੋੜੋ ਯਾਤਰਾ ਦੇ ਵਿੱਚ ਚੱਲ ਰਹੇ ਸਨ ਤੇ ਰਾਹੁਲ ਗਾਂਧੀ ਦੇ ਨਾਲ ਚੱਲਦਿਆਂ ਚੱਲਦਿਆਂ ਉਹਨਾਂ ਦੀ ਮੌਤ ਹੋ ਗਈ। ਕੁਝ ਸਿਹਤ ਕਾਰਨਾਂ ਕਰਕੇ ਉਹਨਾਂ ਦਾ ਜਿਹੜੇ ਮੌਤ ਦੇ ਕਾਰਨ ਕੁਝ ਦੱਸੇ ਜਾਂਦੇ ਨੇ, ਉਹਨਾਂ ਦੇ ਕੁਝ ਬਿਮਾਰੀਆਂ ਦੇ ਕਾਰਨ ਵੀ ਦੱਸੇ ਜਾਂਦੇ ਨੇ। ਤੇ ਉਸ ਤੋਂ ਬਾਅਦ ਚਰਚਾ ਇਹੀ ਸੀਗੀ ਕਿ ਹੁਣ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਵੱਲੋਂ ਉਮੀਦਵਾਰ ਕੌਣ ਹੋਊਗਾ, ਕਿਉਂਕਿ ਚੌਧਰੀ ਸੰਤੋਖ ਸਿੰਘ ਦੇ ਸੰਸਕਾਰ ਦੇ ਮੌਕੇ ਤੇ ਵੀ ਕਾਂਗਰਸੀ ਘੁਸਰ-ਮੁਸਰ ਕਰਦੇ ਦਿਖੇ ਸੀਗੇ। ਮਤਲਬ ਇੱਕ ਪਾਸੇ ਸੰਸਕਾਰ ਹੋ ਰਿਹਾ ਸੀ, ਦੂਜੇ ਪਾਸੇ ਲੋਕ ਇਸ ਜੋੜ-ਤੋੜ ਦੇ ਵਿੱਚ ਲੀਡਰ, ਸਿਆਸਤਦਾਨ ਜਾਂ ਜਿਹੜੇ ਸੰਭਾਵੀ ਉਮੀਦਵਾਰ ਹੁੰਦੇ ਆ ਉਹ ਇਸ ਜੋੜ-ਤੋੜ ਦੇ ਵਿੱਚ ਸਨ ਕਿ ਟਿਕਟ ਕਿਹਨੂੰ ਮਿਲੂਗੀ। ਪਰ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਇਹੀ ਸੀਗੀ ਕਿ ਚੌਧਰੀ ਸੰਤੋਖ ਸਿੰਘ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਹੀ ਟਿਕਟ ਦਿੱਤੀ ਜਾਊਗੀ, ਕਿਉਂਕਿ ਲੋਕਾਂ ਦੀਆਂ ਕਈ ਵਾਰੀ ਭਾਵਨਾਵਾਂ ਜੁੜੀਆਂ ਹੁੰਦੀਆਂ। ਲੋਕ ਹਮਦਰਦੀ ਦੇ ਮਸਲੇ ਤੇ ਹੀ ਵੋਟ ਕਰ ਦਿੰਦੇ ਆ। ਪਰ ਦੂਜੇ ਪਾਸੇ ਆਪਾਂ ਇਹ ਵੀ ਚਰਚਾ ਕਰ ਰਹੇ ਹਾਂ ਕਿ ਵਿਜੀਲੈਂਸ ਜਿਹੜੀ ਆ ਉਹਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਕਰਕੇ, ਕਿਉਂਕਿ ਇਹ ਕਿਹਾ ਜਾ ਰਿਹਾ, ਹਾਲਾਂਕਿ ਇਹ ਗੱਲਾਂ ਕਈ ਵਾਰੀ ਪ੍ਰਮਾਣਿਤ ਨਹੀਂ ਹੁੰਦੀਆਂ, ਸਿਆਸੀ ਦੋਸ਼ ਹੁੰਦੇ ਨੇ ਇਹ, ਕਿ ਲੋਕ ਸਭਾ ਦੀ ਜ਼ਿਮਨੀ ਚੋਣ ਕਰਕੇ ਹੀ ਹੁਣ ਜਿਹੜੇ ਚਰਨਜੀਤ ਚੰਨੀ ਨੇ ਜਿਹੜੇ ਕਿ ਕਾਂਗਰਸੀ ਆਗੂ ਨੇ ਤੇ ਦਲਿਤ ਭਾਈਚਾਰੇ ਤੋਂ ਆਉਂਦੇ ਨੇ ਤੇ ਉਧਰ ਕਾਫੀ ਵੋਟ ਆ, ਕਾਫੀ ਵੋਟ ਬੈਂਕ ਹੈਗਾ ਦਲਿਤ ਭਾਈਚਾਰੇ ਦਾ, ਤਾਂ ਉਸ ਕਰਕੇ ਹੁਣ ਚਰਨਜੀਤ ਚੰਨੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਦੂਜੇ ਪਾਸੇ ਜਿਹੜੇ ਜਲੰਧਰ ਤੋਂ ਹੀ ਜਲੰਧਰ ਲੋਕ ਸਭਾ ਹਲਕੇ ਦੇ ਅਧੀਨ ਹੀ ਆਉਂਦੇ ਇੱਕ ਵਿਧਾਨ ਸਭਾ ਹਲਕੇ ਤੋਂ ਪ੍ਰਭਾਵੀ ਕਾਂਗਰਸੀ ਚਿਹਰਾ ਨੇ ਪ੍ਰਗਟ ਸਿੰਘ, ਤਾਂ ਖੇਡ ਕਿੱਟ ਘੁਟਾਲੇ ਨੂੰ ਲੈ ਕੇ ਹੁਣ ਵਿਜੀਲੈਂਸ ਉਹਨਾਂ ਦਾ ਵੀ ਦਰਵਾਜ਼ਾ ਜਿਹੜਾ ਖੜਕਾ ਸਕਦੀ ਹੈ। ਇੱਕ ਹੋਰ ਸਾਬਕਾ ਵਿਧਾਇਕ ਦਾ ਬਾਰੇ ਆਪਾਂ ਹੁਣੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਚਰਚਾ ਕਰਕੇ ਹਟੇ ਹਾਂ ਕਿ ਉਹਨਾਂ ਨੂੰ ਵੀ ਹੁਣ ਜਿਹੜਾ ਉਹਨਾਂ ਦਾ ਵੀ ਘਰ ਦਾ ਦਰਵਾਜ਼ਾ ਵਿਜੀਲੈਂਸ ਨੇ ਖੜਕਾਇਆ। ਬੇਸ਼ੱਕ ਹੁਣ ਇਹਨਾਂ ਮਸਲਿਆਂ ਦੇ ਵਿੱਚ ਜਾਂਚ ਚੱਲਣੀ ਹੈ, ਪਰ ਜਿਹੜੇ ਕਾਂਗਰਸ ਦੇ ਲੋਕ ਨੇ ਜਾਂ ਜਿਹੜੇ ਕਾਂਗਰਸ ਪੱਖੀ ਲੋਕ ਨੇ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਜਲੰਧਰ ਜ਼ਿਮਨੀ ਚੋਣ ਕਰਕੇ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ। ਵੈਸੇ ਸਿਆਸਤ ਦੇ ਵਿੱਚ ਸਮਾਂ, ਸਥਾਨ, ਸਥਿਤੀਆਂ, ਸੰਭਾਵਨਾਵਾਂ ਕਦੇ ਵੀ ਮੁੱਕਦੀਆਂ ਨਹੀਂ, ਅਸੀਮ ਹੀ ਰਹਿੰਦੀਆਂ ਨੇ, ਅਥਾਹ ਹੀ ਰਹਿੰਦੀਆਂ ਨੇ। ਤੇ ਗੱਲ ਕਰਦੇ ਹਾਂ ਸੱਤਾ ਦੇ ਲਾਲਚ ਦੀ। ਸੱਤਾ ਦਾ ਲਾਲਚ ਇੰਨਾ ਕੁ ਜ਼ਿਆਦਾ ਹੋ ਗਿਆ
ਕਿ ਹੁਣ ਨਾ ਤਾਂ ਸਿਆਸਤ ਦੇ ਵਿੱਚ ਕੋਈ ਐਥਿਕਸ ਬਚੇ ਨੇ, ਨਾ ਕੋਈ ਸਿਧਾਂਤ ਬਚੇ ਆ, ਨਾ ਕੋਈ ਅਸੂਲ ਹੈ, ਨਾ ਕੋਈ ਕਮਿਟਮੈਂਟ ਹੀ ਮਾਇਨੇ ਰੱਖਦੀ ਹੈ ਕਿ ਮੈਂ ਕੱਲ੍ਹ ਪਰਸੋਂ ਕੀ ਕਿਹਾ ਸੀ ਤੇ ਅੱਜ ਮੈਂ ਕੀ ਕਹਿ ਰਿਹਾ। ਅਸਲ ਦੇ ਵਿੱਚ ਉੱਤਰ ਪੂਰਬ ਦੇ 3 ਸੂਬਿਆਂ ਦੇ ਵਿੱਚ ਜਿੱਥੇ ਹੁਣੇ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਉੱਥੇ ਭਾਰਤੀ ਜਨਤਾ ਪਾਰਟੀ ਸੱਤਾ ਦੇ ਵਿੱਚ ਹੈ ਤੇ ਇਹਨਾਂ ਚੋਣਾਂ ਦੇ ਵਿੱਚੋਂ ਸਭ ਤੋਂ ਮਹੱਤਵਪੂਰਨ ਤ੍ਰਿਪੁਰਾ ਦੀਆਂ ਚੋਣਾਂ ਸਨ, ਜਿਨ੍ਹਾਂ ਦੇ ਵਿੱਚ ਭਾਜਪਾ ਤੇ ਇੰਡੀਅਨਜ਼ ਪੀਪਲਜ਼ ਫਰੰਟ ਆਫ ਇੰਡੀਆ, ਇਹ ਕਬਾਇਲੀ ਲੋਕਾਂ ਦੀ ਇੱਕ ਪਾਰਟੀ ਹੈ, ਉਹਦਾ ਗੱਠਜੋੜ ਸੀਗਾ। ਕਾਂਗਰਸ, ਸੀਪੀਐਮ ਗੱਠਜੋੜ ਸੀਗਾ ਤੇ ਨਵੀਂ ਇੱਕ ਬਣੀ ਕਬਾਇਲੀ ਪਾਰਟੀ ਤਿਪਰਾ ਮੋਥਾ। ਇਹਨਾਂ ਦੇ ਵਿਚਕਾਰ, ਤਿੰਨਾਂ ਧਿਰਾਂ ਦੇ ਵਿਚਕਾਰ ਕਾਂਗਰਸ, ਸੀਪੀਐਮ, ਭਾਜਪਾ ਤੇ ਇੰਡੀਅਨਜ਼ ਪੀਪਲਜ਼ ਫਰੰਟ ਆਫ ਇੰਡੀਆ, ਜਿਹੜੀ ਕਿ ਉੱਥੋਂ ਦੇ ਕਬਾਇਲੀ ਲੋਕਾਂ ਦੀ ਇੱਕ ਪਾਰਟੀ ਹੈ, ਤੇ ਕਾਂਗਰਸ, ਸੀਪੀਐਮ ਤੇ ਤਿਪਰਾ ਮੋਥਾ ਦੀ ਪਾਰਟੀ ਜਿਹੜੀ ਹੈ ਕਬਾਇਲੀ ਪਾਰਟੀ ਹੈ, ਉਹਦੇ ਵਿਚਕਾਰ ਸੀਗਾ ਤਿਕੋਣਾ ਮੁਕਾਬਲਾ। ਭਾਜਪਾ ਨੇ ਚੋਣਾਂ ਦੇ ਦੌਰਾਨ 60 ਹਲਕਿਆਂ ਵਾਲੀ ਵਿਧਾਨ ਸਭਾ ਦੀਆਂ ਇਸ ਸੂਬੇ ਦੇ ਵਿੱਚ ਇਹ ਦਾਅਵਾ ਕੀਤਾ ਸੀਗਾ ਕਿ ਅਸੀਂ 45 ਤੋਂ 50 ਸੀਟਾਂ ਜਿੱਤਾਂਗੇ, ਪਰ ਉਹਦੀ ਅਗਵਾਈ ਵਾਲਾ ਗੱਠਜੋੜ 33 ਸੀਟਾਂ ਤੇ ਜਿੱਤ ਪ੍ਰਾਪਤ ਕਰ ਸਕਿਆ। ਕਾਂਗਰਸ ਗੱਠਜੋੜ ਨੂੰ 14 ਸੀਟਾਂ ਤੇ ਟਿਪਰਾ ਮੋਥਾ ਨੂੰ 13 ਸੀਟਾਂ ਦੀ ਸਫਲਤਾ ਮਿਲੀ। ਟਿਪਰਾ ਮੋਥਾ ਇਹ ਮੰਗ ਕਰਦੇ ਆ ਕਿ ਤ੍ਰਿਪੁਰਾ ਦੇ ਨਾਲ ਸੰਬੰਧ ਰੱਖਣ ਵਾਲੇ ਕਬਾਇਲੀ ਲੋਕਾਂ ਦਾ ਇੱਕ ਵੱਡਾ ਸੂਬਾ ਟਿਪਰਾ ਲੈਂਡ ਬਣਾਇਆ ਜਾਵੇ। ਭਾਜਪਾ ਨੇ ਪਹਿਲਾਂ ਵੀ ਟਿਪਰਾ ਮੋਥਾ ਤੋਂ ਸਹਿਯੋਗ ਲੈਣ ਬਾਰੇ ਗੱਲਬਾਤ ਕੀਤੀ ਸੀ, ਜਿਹੜੀ ਕਿ ਟਿਪਰਾ ਲੈਂਡ ਦੇ ਮੁੱਦੇ ਕਰਕੇ ਸਫਲ ਨਾ ਹੋ ਸਕੀ। ਹੁਣ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੂੰ ਸੀਮਤ ਸਫਲਤਾ ਮਿਲੀ ਹੈ ਤੇ ਇਸ ਕਰਕੇ ਹੁਣ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ, ਉਹਨਾਂ ਨੇ ਟਿਪਰਾ ਮੋਥਾ ਦੇ ਆਗੂ ਪ੍ਰਦੋਤ ਵਿਕਰਮ ਦੇਵ ਵਰਮਾ ਦੇ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਇਹ ਸਮਝੌਤਾ ਹੋਇਆ ਕਿ ਟਿਪਰਾ ਮੋਥਾ ਸਰਕਾਰ ਦੀ ਮੁੱਦਿਆਂ ਤੇ ਆਧਾਰ ਤੇ ਹਮਾਇਤ ਕਰੇਗੀ ਤੇ ਕੇਂਦਰ ਟਿਪਰਾ ਮੋਥਾ ਦੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕਰਨ ਲਈ ਉੱਚ ਪੱਧਰ ਦੇ ਅਧਿਕਾਰੀ ਦੀ ਨਿਯੁਕਤੀ ਕਰੇਗਾ। ਸੋ ਹੁਣ ਯਾਨੀ ਕਿ ਦੋਵਾਂ ਧਿਰਾਂ ਦੇ ਵਿੱਚ ਗੱਠਜੋੜ ਹੋ ਗਿਆ ਸਰਕਾਰ ਦੀ, ਹੁਣ ਕਿਉਂਕਿ ਸਰਕਾਰ ਨੂੰ ਬਹੁਮਤ ਚਾਹੀਦਾ ਸੀਗਾ ਤੇ ਸਰਕਾਰ ਹੁਣ ਬਣ ਗਈ ਹੈ ਭਾਜਪਾ ਵਾਲਿਆਂ ਦੀ। ਤੇ ਹੁਣ ਤ੍ਰਿਪੁਰਾ ਦੀ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਸਮੇਤ 9 ਮੰਤਰੀਆਂ ਨੇ ਸਹੁੰ ਚੁੱਕੀ ਹੈ। 3 ਸਥਾਨ ਖਾਲੀ ਰੱਖੇ ਗਏ ਨੇ। ਪਤਾ ਇਹ ਲੱਗਿਆ ਕਿ ਇਹ ਹੁਣ ਜਿਹੜੇ ਖਾਲੀ ਰੱਖੇ ਗਏ ਨੇ ਇਹਦੇ ਵਿੱਚ ਟਿਪਰਾ ਮੋਥਾ ਨੂੰ ਇਹ ਜਿਹੜੇ ਸਥਾਨ ਆ ਦਿੱਤੇ ਜਾ ਰਹੇ ਨੇ। ਪਰ ਦੇਵ ਵਰਮਾ ਦੇ ਮੁਤਾਬਕ ਟਿਪਰਾ ਮੋਥਾ ਪਾਰਟੀ ਕਦੇ ਵੀ ਸਰਕਾਰ ਦੇ ਵਿੱਚ ਸ਼ਾਮਲ ਨਹੀਂ ਹੋਏਗੀ ਤੇ ਇਹਦੇ ਵਿੱਚ ਕਬਾਇਲੀ ਲੋਕਾਂ, ਜਿਨ੍ਹਾਂ ਦੀ ਗਿਣਤੀ 30% ਤੋਂ ਜ਼ਿਆਦਾ, ਉਹ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਸੂਬੇ ਦੇ ਵਿੱਚ 60% ਬੰਗਾਲੀ ਲੋਕਾਂ ਦੀ ਜਿਹੜੀ ਆ ਉਹ ਆਬਾਦੀ ਹੈ। ਮੇਘਾਲਿਆ ਦੀ ਗੱਲ ਕਰੀਏ, ਮੇਘਾਲਿਆ ਦੇ ਵਿੱਚ ਵੀ ਭਾਜਪਾ ਨੇ ਬਹੁਤ ਜ਼ੋਰ ਸ਼ੋਰ ਨਾਲ ਚੋਣ ਲੜੀ ਸੀ। ਉੱਥੇ ਸਿਰਫ 2 ਸੀਟਾਂ ਹੀ ਜਿੱਤ ਸਕੇ ਆ। 2018 ਦੇ ਵਿੱਚ ਵੀ ਉਹਨਾਂ ਨੇ 2 ਹੀ ਸੀਟਾਂ ਜਿੱਤੀਆਂ ਸੀਗੀਆਂ ਤੇ ਚੋਣਾਂ ਦੇ ਦੌਰਾਨ ਭਾਜਪਾ ਨੇ ਜਿਹੜੀ ਉੱਥੋਂ ਦੀ ਸਰਕਾਰ ਹੈ, ਜਿਹੜੀ ਕਿ ਹੁਣ ਚੱਲ ਰਹੀ ਹੈ, ਜਿਵੇਂ ਹੁਣ ਆਪਣੇ ਇੱਥੇ ਆਮ ਆਦਮੀ ਪਾਰਟੀ ਦੀ ਹੈ, ਭਾਜਪਾ ਵਾਲੇ ਕੇਂਦਰ ਦੇ ਵਿੱਚ ਨੇ, ਉਹ ਇਸੇ ਤਰ੍ਹਾਂ ਮੇਘਾਲਿਆ ਦੇ ਵਿੱਚ ਐਨਪੀਪੀ ਸਰਕਾਰ ਹੈ ਤੇ ਉਹਦੇ ਤੇ ਭਾਜਪਾ ਵਾਲੇ ਕੀ ਦੋਸ਼ ਲਾਉਂਦੇ ਸੀ? ਸਭ ਤੋਂ ਭ੍ਰਿਸ਼ਟ ਸਰਕਾਰ ਹੋਣ ਦਾ ਇਲਜ਼ਾਮ ਲਾਉਂਦੇ ਸੀ। ਪਰ ਚੋਣਾਂ ਤੋਂ ਬਾਅਦ ਭਾਜਪਾ ਉਸੇ ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਸ਼ਾਮਲ ਹੋ ਗਈ। ਇਸੇ ਤਰ੍ਹਾਂ ਭਾਜਪਾ ਨੇ ਇਹਨਾਂ ਦੋਵਾਂ ਸੂਬਿਆਂ ਦੇ ਵਿੱਚ ਚੋਣਾਂ ਦੇ ਦੌਰਾਨ ਜਿਹੜੇ ਪੈਂਤੜੇ ਲਏ ਸੀ, ਉਹਨਾਂ ਤੋਂ ਪਿੱਛੇ ਹਟ ਕੇ ਆਪਣਾ ਪ੍ਰਭਾਵ ਮਜ਼ਬੂਤ ਕਰਨ ਵਾਲੇ ਜਿਹੜੇ ਫੈਸਲੇ ਉਹ ਲਏ ਆ। ਨਾਗਾਲੈਂਡ ਦੇ ਵਿੱਚ ਨੈਸ਼ਨਲਿਸਟ ਕਾਂਗਰਸ ਪਾਰਟੀ ਨੇ ਭਾਜਪਾ ਦੀ ਭਾਈਵਾਲੀ ਸਰਕਾਰ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ। ਇਸ ਫੈਸਲੇ ਦੇ ਨਾਲ ਹੁਣ ਨਾਗਾਲੈਂਡ ਦੇ ਵਿੱਚ ਕੋਈ ਵਿਰੋਧੀ ਧਿਰ ਨਹੀਂ ਰਹੀ ਹੈ। ਸੋ ਮੇਘਾਲਿਆ, ਤ੍ਰਿਪੁਰਾ ਤੇ ਨਾਗਾਲੈਂਡ ਦੀਆਂ ਚੋਣਾਂ ਹੋਈਆਂ ਸੀਗੀਆਂ। ਤਿੰਨਾਂ ਥਾਵਾਂ ਤੇ ਭਾਜਪਾ ਨੇ ਜਿਹੜੀ ਹੈ ਜੋੜ ਤੋੜ ਕਰਕੇ ਆਪਣੀ ਸਰਕਾਰ ਬਣਾ ਲਈ ਹੈ, ਕਿਤੇ ਲਾਲਚ ਦੇ ਕੇ ਤੇ ਕਿਤੇ ਆਪ ਸਮਰਥਨ ਕਰਕੇ ਤੇ ਕਿਤੇ ਹੁਣ ਦੂਜਿਆਂ ਤੋਂ ਸਮਰਥਨ ਲੈ ਕੇ। ਨਾਗਾਲੈਂਡ 'ਚ ਤਾਂ ਕੋਈ ਹੁਣ ਵਿਰੋਧੀ ਧਿਰ ਹੀ ਨਹੀਂ ਰਹੀ ਹੈ। ਹੁਣ ਇਹਨਾਂ ਦੀ ਗੱਲ ਆਪਾਂ ਕਿਉਂ ਕਰ ਰਹੇ ਹਾਂ? ਆਪਾਂ ਹੁਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਤ੍ਰਿਪੁਰਾ, ਨਾਗਾਲੈਂਡ ਤੇ ਉੱਧਰ ਕਿਉਂ ਫਿਰਦੇ ਹਾਂ, ਉੱਤਰ ਪੂਰਬ ਦੇ ਵਿੱਚ ਕਿਉਂ ਫਿਰਦੇ ਹਾਂ? ਕਿਉਂਕਿ ਅਸਲ ਦੇ ਵਿੱਚ ਗੱਲ ਇਹ ਹੈ ਕਿ ਜਿਹੜੀ ਸਾਡੇ ਦੇਸ਼ ਦੀ ਸਿਆਸਤ ਆ ਜਾਂ ਸਿਆਸਤਦਾਨ ਹੈ, ਇਹਨਾਂ ਦਾ ਸਿਰਫ ਇੱਕੋ ਇੱਕ ਮੰਤਵ ਹੈ ਕਿ ਸੱਤਾ ਦੇ ਵਿੱਚ ਕਿਵੇਂ ਰਹੀਏ। ਹੁਣ ਸਿਆਸੀ ਪਾਰਟੀਆਂ ਹੋਣ, ਚਾਹੇ ਉਹ ਸਿਆਸੀ ਪਾਰਟੀਆਂ ਦੇ ਵਿੱਚ ਲੋਕ ਹੋਣ, ਉਹ ਹਰ ਹਰਬਾ, ਹਰ ਹੀਲਾ ਵਰਤਦੇ ਆ ਵੀ ਸਾਡੇ ਹੱਥੋਂ ਸੱਤਾ ਨਾ ਜਾਵੇ। 2022 ਦੇ ਵਿੱਚ ਪੰਜਾਬ ਨੇ ਵੱਡੀ ਸਿਆਸੀ ਹਿਲਜੁਲ ਦੇਖੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਰਵਾਇਤੀ ਧਿਰਾਂ, ਰਵਾਇਤੀ ਪਾਰਟੀਆਂ ਲੋਕਾਂ ਨੇ ਖੁੱਡੇ ਲੈਣ ਲਾਤੀਆਂ। ਕੋਈ ਪਰਵਾਹ ਨਹੀਂ ਕੀਤੀ ਕੋਈ ਕਿੰਨੇ ਵਾਰ ਦਾ ਮੁੱਖ ਮੰਤਰੀ ਹੈ, ਕੋਈ ਪਰਵਾਹ ਨਹੀਂ ਕੀਤੀ ਕੋਈ ਕਿੱਡਾ ਵੱਡਾ ਆਗੂ ਆ ਜਾਂ ਆਪਣੇ ਆਪ ਨੂੰ ਕਿੱਡਾ ਵੱਡਾ ਆਗੂ ਮੰਨਦਾ ਜਾਂ ਕਹਿੰਦਾ, ਜਾਂ ਕਹਿ ਲਈਏ ਕਿ ਉਸ ਤਰੀਕੇ ਨਾਲ ਪੇਸ਼ ਕਰਦਾ ਕਿ ਮੈਂ ਬਹੁਤ ਵੱਡਾ ਆਗੂ ਹਾਂ। ਪਰ ਹੁਣ ਕੀ ਹੋਇਆ ਜਦੋਂ ਨਤੀਜੇ ਤੋਂ ਬਾਅਦ ਆਏ, ਜਦੋਂ ਪਤਾ ਲੱਗਿਆ ਕਿ ਜਾਂਚ ਏਜੰਸੀਆਂ ਫਿਰਦੀਆਂ ਨੇ ਕੇਂਦਰ ਦੀਆਂ, ਈਡੀ, ਸੀਬੀਆਈ, ਐਨਆਈਏ, ਹੋਰ ਬਥੇਰਾ ਕੁਛ, ਆਈਟੀ ਵੀ ਉਹਨਾਂ ਕੋਲੇ, ਤਾਂ ਦੂਜੇ ਪਾਸੇ ਵਿਜੀਲੈਂਸ ਹੈ ਜਾਂ ਹੋਰ ਇੱਥੋਂ ਦੀਆਂ ਏਜੰਸੀਜ਼ ਨੇ, ਪੰਜਾਬ ਪੁਲਿਸ ਹੈ। ਤਾਂ ਹੁਣ ਕੀ ਹੋਇਆ ਕਿ ਹੁਣ ਪੰਜਾਬ ਕਾਂਗਰਸ ਦੇ ਵੱਡੇ ਵੱਡੇ ਆਗੂ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ। ਇਹਨਾਂ ਦੇ ਵਿੱਚੋਂ ਉਹ ਨੇ ਬਹੁਤੇ ਜਿਹੜੇ
ਕਾਂਗਰਸ ਸਰਕਾਰ ਦੇ ਵਿੱਚ ਹੁੰਦਿਆਂ ਕੋਈ ਵਿੱਤ ਮੰਤਰੀ ਸੀ, ਕੋਈ ਪ੍ਰਧਾਨ ਸੀ, ਕੋਈ ਮੁੱਖ ਮੰਤਰੀ ਸੀ, ਕੋਈ ਬਿਜਲੀ ਮੰਤਰੀ ਸੀ, ਕੋਈ ਸਿਹਤ ਮੰਤਰੀ ਸੀ, ਕੋਈ ਖੇਡ ਮੰਤਰੀ ਸੀ, ਸਾਰੇ ਮੰਤਰੀ ਪਹਿਲੀ ਕਤਾਰ ਦੇ। ਇਹ ਤੋਂ ਸਿੱਧ ਹੁੰਦਾ ਹੈ ਕਿ ਸਿਆਸਤ ਦੇ ਵਿੱਚ ਵਿਚਾਰਧਾਰਾ ਦੀ ਕੋਈ ਅਹਿਮੀਅਤ ਨਹੀਂ ਹੈ, ਸਿਆਸੀ ਇਖਲਾਕ ਦੀ ਕੋਈ ਅਹਿਮੀਅਤ ਨਹੀਂ ਹੈ। ਸਿਆਸਤਦਾਨ ਸੱਤਾ ਦੇ ਵਿੱਚ ਰਹਿਣ ਲਈ ਕੋਈ ਵੀ ਸਮਝੌਤਾ ਕਰਨ ਦੇ ਲਈ ਤਿਆਰ ਨੇ। ਇਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਮੈਂ ਕਿਹਾ, ਕੋਈ ਖੇਡ ਮੰਤਰੀ ਸੀ, ਕੋਈ ਸਿਹਤ ਮੰਤਰੀ ਸੀ, ਕੋਈ ਬਿਜਲੀ ਮੰਤਰੀ ਸੀ, ਕੋਈ ਵਿੱਤ ਮੰਤਰੀ ਸੀ, ਕੋਈ ਪ੍ਰਧਾਨ ਸੀ, ਕੋਈ ਮੁੱਖ ਮੰਤਰੀ ਸੀ। ਹਾਲਾਂਕਿ ਮੁੱਖ ਮੰਤਰੀ ਦਾ ਨਾਂ ਤਾਂ ਪਹਿਲਾਂ ਲੈਣਾ ਚਾਹੀਦਾ, ਕਿਉਂਕਿ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਤਾਂ ਹੱਥ ਦੇ ਵਿੱਚ ਕਮਲ ਦਾ ਫੁੱਲ ਫੜਿਆ। ਪਾਰਟੀ ਕਿਤੇ ਵੀ ਜਾਣ, ਇਹ ਉਹਨਾਂ ਦਾ ਨਿੱਜੀ ਫੈਸਲਾ, ਆਪਾਂ ਉਹਨਾਂ ਤੇ ਕੋਈ ਕੁੰਡਾ ਨਹੀਂ ਲਾ ਸਕਦੇ। ਪਰ ਸਾਡਾ ਸਵਾਲ ਸਿਰਫ ਬੁਨਿਆਦੀ ਇਹ ਹੈ ਕਿ ਜਿਹੜੀ ਪਾਰਟੀ ਨੂੰ ਤੁਸੀਂ 2 ਮਹੀਨੇ ਪਹਿਲਾਂ ਭੰਡ ਰਹੇ ਸੀ, ਜਿਹੜੀ ਪਾਰਟੀ ਤੇ ਤੁਸੀਂ ਭ੍ਰਿਸ਼ਟਾਚਾਰ ਦੇ ਦੋਸ਼ ਲਾ ਰਹੇ ਸੀ, ਉਹ ਲੋਕ ਤੁਹਾਡੇ 'ਚ ਆ ਕੇ ਜਾਂ ਤੁਸੀਂ ਉਹਨਾਂ 'ਚ ਜਾ ਕੇ ਪਾਕ ਪਵਿੱਤਰ ਕਿਵੇਂ ਹੋ ਗਏ? ਪੱਛਮੀ ਬੰਗਾਲ ਦੀ ਇਲੈਕਸ਼ਨਸ ਦੀ ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਜਦੋਂ ਉੱਥੇ ਇਲੈਕਸ਼ਨ ਸੀਗੀਆਂ ਤਾਂ ਉੱਥੇ ਬਹੁਤ ਸਾਰੇ ਲੋਕ ਇਹਨਾਂ ਨੇ ਰਲਾਲੇ ਸੀਗੇ। ਬਹੁਤ ਸਾਰੇ ਉਹ ਬੰਦੇ ਰਲਾਲੇ ਸੀ ਜਿਨ੍ਹਾਂ ਦੇ ਵਿਰੁੱਧ ਜਾਂਚ ਹੋਣੀ ਸੀ ਜੇ ਉਹ TMC ਦੇ ਵਿੱਚ ਰਹਿੰਦੇ, ਤ੍ਰਿਣਮੂਲ ਕਾਂਗਰਸ ਦੇ ਵਿੱਚ ਰਹਿੰਦੇ। ਤਾਂ ਪਰ ਕਿਉਂਕਿ ਉਹ BJP ਦੇ ਵਿੱਚ ਆ ਗਏ, ਵਾਸ਼ਿੰਗ ਮਸ਼ੀਨ 'ਚ ਪੈ ਕੇ ਉਹ ਸਾਫ਼ ਹੋ ਗਏ। ਇੱਕ ਤਾਂ ਉੱਥੋਂ ਦਾ ਬਹੁਤ ਵੱਡਾ ਆਗੂ ਹੈ ਜਿਹੜਾ, ਬਹੁਤ ਪ੍ਰਭਾਵੀ ਆਗੂ ਹੈ ਜਿਹੜਾ ਜਿਹਨੇ ਮੇਰੇ ਖਿਆਲ ਦੇ ਵਿੱਚ ਬੀਬੀ ਮਮਤਾ ਨੂੰ ਵੀ ਹਰਾਤਾ ਸੀਗਾ। ਬਾਅਦ ਦੇ ਵਿੱਚ ਚੋਣ ਹੋਈ ਤਾਂ ਉਹ ਜਿੱਤ ਗਏ, ਜਦੋਂ ਉਹਨਾਂ ਦੀ ਸਰਕਾਰ ਬਣੀ ਤਾਂ ਉਹਨਾਂ ਨੇ ਹਰਾਤਾ ਸੀਗਾ, ਮੈਨੂੰ ਉਹਦਾ ਨਾਂ ਵਿਸਰ ਗਿਆ। ਪਰ ਹੁਣ ਇੱਥੋਂ ਸਿੱਧ ਇਹ ਹੁੰਦਾ ਹੈ ਕਿ ਇਹ ਲੋਕ ਜਿਹੜੇ ਸਿਆਸੀ ਲੋਕ ਨੇ, ਇਹਨਾਂ ਨੂੰ ਸਿਰਫ ਸੱਤਾ ਚਾਹੀਦੀ ਹੈ, ਨਾ ਕੋਈ ਪੋਲੀਟੀਕਲ ਐਥਿਕ ਬਚਿਆ, ਨਾ ਕੋਈ ਪੋਲੀਟੀਕਲ ਆਈਡੀਓਲੋਜੀ ਬਚੀ ਹੈ। ਕਿਉਂਕਿ ਆਈਡੀਓਲੋਜੀ ਨੂੰ ਆਪਾਂ ਸਭ ਤੋਂ ਅੱਗੇ ਗਿਣਦੇ ਹਾਂ। ਆਮ ਸਧਾਰਨ ਜ਼ਿੰਦਗੀ ਦੇ ਵਿੱਚ ਵੀ ਬੰਦਾ ਕਿਸੇ ਨਾ ਕਿਸੇ ਆਈਡੀਓਲੋਜੀ ਨੂੰ ਅਪਣਾਇਆ, ਉਹ ਸੱਜੇ ਪੱਖੀ ਹੈ, ਖੱਬੇ ਪੱਖੀ ਹੈ, ਉਹਦੀ ਆਈਡੀਓਲੋਜੀ ਪੰਥਕ ਮਸਲਿਆਂ ਵੱਲ ਹੈ ਜਾਂ ਉਹਦੀ ਆਈਡੀਓਲੋਜੀ ਕੁਛ ਹੋਰ ਮਸਲਿਆਂ ਵੱਲ ਹੈ। ਕੋਈ ਕਿਤੇ ਨਾ ਕਿਤੇ ਸਿਧਾਂਤ ਤੇ ਤਾਂ ਖੜਾ ਹੀ ਹੈ ਨਾ ਬੰਦਾ, ਪਰ ਇਹਨਾਂ ਦਾ ਕੋਈ ਸਿਧਾਂਤ ਨਹੀਂ ਹੈ। ਸੋ ਮੌਕਾ ਪ੍ਰਸਤ ਸਿਆਸਤ ਦੇ ਸਮਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਕਿਹਦਾ ਹੁੰਦਾ? ਆਮ ਲੋਕਾਂ ਦਾ ਹੁੰਦਾ, ਕਿਉਂਕਿ ਸਿਆਸਤਦਾਨ ਉਹਨਾਂ ਦੇ ਮੁੱਦੇ ਉਠਾਉਣ ਤੋਂ ਗੁਰੇਜ਼ ਕਰਦੇ ਨੇ ਤੇ ਸੱਤਾਧਾਰੀਆਂ ਦੇ ਨਾਲ ਸਮਝੌਤੇ ਕਰਨ ਦੇ ਲਈ ਤਿਆਰ ਰਹਿੰਦੇ ਨੇ। ਹਾਲ ਹੀ ਦੇ ਵਿੱਚ ਉੱਤਰ ਪੂਰਬ ਦੇ 3 ਸੂਬਿਆਂ ਦੇ ਵਿੱਚ ਹੋਈਆਂ ਸਿਆਸੀ ਸਰਗਰਮੀਆਂ ਨੇ ਮੌਕਾ ਪ੍ਰਸਤ ਸਿਆਸਤ ਦੀ ਨਵੀਂ ਮਿਸਾਈਲ ਕਾਇਮ ਕੀਤੀ ਹੈ। ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ USA ਦਾ ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।